ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 3 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ, ਸ਼ੁਰੂਆਤ ਕਰੀਏ ਤੋੜ ਵਿਛੋੜਿਆਂ ਤੋਂ ਤੇ ਉਸ ਤੋਂ ਬਾਅਦ ਗੱਠਜੋੜ ਤੋਂ। ਗੱਲ ਕਰੀਏ ਅਕਾਲੀ ਦਲ ਦੀ। ਬੜੇ ਭਰੇ ਮਨ ਦੇ ਨਾਲ ਗੱਠਜੋੜ ਤੋੜਿਆ ਸੀ ਤੇ ਤੋੜਨਾ ਪੈਣਾ ਸੀ, ਕਿਉਂਕਿ ਹਾਲਾਤ ਪੰਜਾਬ ਦੇ ਐਸੇ ਬਣ ਚੁੱਕੇ ਸੀ। ਲੋਕ ਰੋਹ ਹੈ ਜਿਹੜਾ ਉਹ ਉੱਠ ਖੜਾ ਸੀਗਾ। ਖੇਤੀ ਬਿੱਲਾਂ ਦਾ ਹਵਾਲਾ ਦੇ ਕੇ ਜਿਹੜਾ ਉਹ ਗੱਠਜੋੜ ਤੋੜਿਆ ਗਿਆ। ਪਰ ਤੁਸੀਂ ਲੰਘੇ ਹਫ਼ਤੇ ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਕਿ ਇੱਕ ਅੰਦਰਲੀ ਗੱਲ ਕੱਢ ਕੇ ਲਿਆਂਦੀ ਸੀਗੀ ਕਿ ਗੱਠਜੋੜ ਤਾਂ ਬਸ ਦੁਬਾਰਾ ਹੋ ਗਿਆ ਜਾਂ ਹੋਣ ਜਾ ਰਿਹਾ। ਖਬਰ ਇਹ ਆ ਰਹੀ ਹੈ ਕਿ ਗੱਲ ਸੱਚ ਹੈ, ਤਸਦੀਕ ਤੁਸੀਂ ਕਰਦੇ ਹੋ ਕਿ ਹਰਸਿਮਰਤ ਬਾਦਲ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ। ਇਹ ਕਾਰ ਝੰਡੀ ਵਾਲੀ ਪੰਜਾਬ ਦੀ ਵਜ਼ਾਰਤ ਤੋਂ ਤਾਂ ਮਿਲਣੀ ਨਹੀਂ, ਸਾਰਿਆਂ ਨੂੰ ਪਤਾ ਹੈ। ਇਹ ਮਿਲਣੀ ਹੈ ਕੇਂਦਰੀ ਵਜ਼ਾਰਤ ਚੋਂ। ਕਿ ਵਾਕਈ ਕੰਮ ਹਰੀ ਝੰਡੀ ਹੋ ਗਿਆ? ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਮੁੜ ਕੇ ਭਾਜਪਾ ਦੇ ਗੱਠਜੋੜ ਦਾ ਹਿੱਸਾ ਹੋ ਸਕਦਾ ਜੀ। ਔਰ ਇਹਦੀ ਲਗਭਗ ਬਣਤਰ ਬਣ ਗਈ ਹੈ, ਕਿਉਂਕਿ ਟੁੱਟੇ ਹੀ ਅਜਿਹਾ ਸੀਗਾ ਕਿ ਜਿਹੜਾ ਕਦੇ ਟੁੱਟੇ ਹੀ ਨਹੀਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਨੇ ਗੱਠਜੋੜ ਨਹੀਂ ਤੋੜਿਆ ਸੀ, ਲੋਕਾਂ ਨੇ ਤੜਵਾਤਾ ਸੀ ਜੀ, ਰੋਸੇ ਨੇ ਤੜਵਾਤਾ ਸੀ। ਅਕਾਲੀ ਦਲ ਮਨੋਂ ਕਦੇ ਭਾਜਪਾ ਤੋਂ ਅੱਡ ਹੋਇਆ ਹੀ ਨਹੀਂ। ਉਹ ਚਾਹੁੰਦਾ ਹੀ ਨਹੀਂ ਸੀਗਾ ਕਿ ਸਾਡੇ ਇੱਥੋਂ ਵਜ਼ੀਰੀ ਜਾਵੇ, ਸਾਡੀ ਦਿੱਲੀ 'ਚ ਪ੍ਰਧਾਨ ਮੰਤਰੀ ਦੀ ਕੋਠੀ ਤੱਕ ਗੇੜੀ ਵੱਜਦੀ ਰਹੇ। ਉਹ ਚਾਹੁੰਦੇ ਨਹੀਂ ਸੀ ਕਿ ਇਹ ਬੰਦ ਹੋਵੇ ਜੀ। ਪਰ ਤਿੰਨ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਜਦੋਂ ਰੋਸਾ ਵਧਿਆ ਤੇ ਪੰਜਾਬ ਦੇ ਵਿੱਚ ਜਦੋਂ ਆਵਾਜ਼ ਉੱਠੀ ਤਾਂ ਉਸ ਹਵਾਲੇ ਨਾਲ ਅਕਾਲੀ ਦਲ ਨੂੰ ਮਜਬੂਰੀ ਵਸ ਜਿਹੜੇ ਕਦੇ ਤੋਮਰ ਦੀਆਂ ਚਿੱਠੀਆਂ ਦੀ ਹਾਮੀ ਭਰਦੇ ਸੀ, ਜਿਹੜੇ ਕਦੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਸੀ, ਉਹਨਾਂ ਨੂੰ ਮਜਬੂਰੀ 'ਚ ਫਿਰ ਇਹ ਫੈਸਲਾ ਲੈਣਾ ਪੈ ਗਿਆ, ਅਸੀਂ ਪੰਜਾਬ ਲਈ, ਕਿਸਾਨਾਂ ਲਈ ਛੱਡਦੇ ਹਾਂ ਜੀ। ਪਰ ਉਸ ਤੋਂ ਬਾਅਦ ਮਤਲਬ ਕਿ ਇਹ 9 ਮਾਸ ਦਾ ਰਿਸ਼ਤਾ ਹੁਣ ਦੁਬਾਰਾ ਜਿੱਥੇ ਜੁੜਨ ਲੱਗਿਆ, ਉਸ ਦੇ ਵਿੱਚ ਪਹਿਲ ਇਹ ਸੀ ਕਿ ਅਕਾਲੀ ਦਲ ਨੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਇਸ ਗੱਲ ਦੀਆਂ ਜੀ ਕਿ ਸਾਨੂੰ ਮੁੜ ਕੇ ਭਾਜਪਾ ਗੱਲ ਲਾ ਲਵੇ। ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਜਾਂ ਕੇਂਦਰ ਦੇ ਕੁਝ ਲੀਡਰ ਹੁਣ ਇਹਨਾਂ ਨੂੰ ਮਤਲਬ ਕਿ ਗਿਣਦੇ ਨਹੀਂ ਸੀ ਕਿ ਨਾ 3 'ਚ ਨਾ 13 'ਚ ਉਹਨਾਂ ਦਾ ਪੰਜਾਬ 'ਚ ਕੋਈ ਹੋਂਦ ਨਹੀਂ, ਆਪਾਂ ਕੀ ਕਰਨਾ ਇਹਨਾਂ ਨੂੰ ਲਾ ਕੇ ਗੱਲ। ਸੋ ਇਸ ਲਈ ਇੱਕ ਪਾਸੇ ਵਾਲਾ ਮਤਲਬ ਕਿ ਇਸ਼ਕ ਸੀਗਾ ਫਿਰ ਜਿਹਨੂੰ ਪ੍ਰਵਾਨ ਨਹੀਂ ਪਾ ਰਿਹਾ ਸੀਗਾ ਕਿ ਦੋਏ ਪਾਸਿਓਂ ਨਹੀਂ ਸੀਗੀ ਨਾ ਜੀ। ਸੋ ਇਹ ਵਨ ਸਾਈਡਡ ਪਿਆਰ ਸੀਗਾ ਇਹ। ਸੋ ਇਸ ਲਈ ਪਰ ਹੁਣ ਦੂਏ ਪਾਸਿਓਂ ਵੀ ਪ੍ਰੇਮ ਜਾਗ ਪਿਆ, ਹੁਣ ਦੂਏ ਪਾਸਿਓਂ ਵੀ ਇਸ਼ਕ ਹੋਇਆ ਤੇ ਉਹ ਇਸ਼ਕ ਹੋਇਆ ਵਿਰੋਧੀ ਧਿਰਾਂ ਦੇ ਇਕੱਠ ਕਰਕੇ, ਵਿਰੋਧੀ ਧਿਰਾਂ ਦੇ ਏਕੇ ਹੋਣ ਦੇ ਡਰ ਕਰਕੇ ਜੀ। ਸੋ ਇਸ ਲਈ ਇਹ ਸਾਰਾ ਕੁਝ ਜਿਹੜਾ ਹੁਣ ਬੀਜੇਪੀ ਵੱਲੋਂ ਵੀ ਇਹ ਮਤਲਬ ਇੱਛਾ ਪ੍ਰਗਟਾਈ ਕਿ ਹਾਂ ਮੈਂ ਤੁਹਾਡਾ ਲਵ ਲੈਟਰ ਫੜਨ ਲਈ ਤਿਆਰ ਹਾਂ, ਤਾਂ ਇਹ ਇੱਥੇ ਕਹਾਣੀ ਆਈ। ਕਿਉਂਕਿ ਜਦੋਂ ਪਟਨਾ 'ਚ ਇਕੱਠੇ ਹੋਏ ਵਿਰੋਧੀ ਦਲ, ਉਹ ਤੋਂ ਬਾਅਦ ਬੀਜੇਪੀ ਨੂੰ ਤਰੇਲੀਆਂ ਤਾਂ ਆਈਆਂ ਤੇ ਉਸ ਤਰੇਲੀਆਂ ਦੇ ਵਿੱਚੋਂ ਇਹਨਾਂ ਨੇ ਦੋ ਚੀਜ਼ਾਂ ਤੈਅ ਕੀਤੀਆਂ ਕਿ ਇੱਕ ਤਾਂ ਜਿੰਨੇ ਆਪਣੇ ਭਾਈਵਾਲ ਹੈਗੇ ਨੇ ਆਪਣੇ ਨਾਲ ਐਨਡੀ ਵਾਲੇ, ਉਹਨਾਂ ਨੂੰ ਮਾੜਾ ਜਿਹਾ ਖੁਸ਼ ਕਰ ਲਓ ਜੀ। ਜਿਹੜੇ ਆਪਣੇ ਤੋਂ ਟੁੱਟ ਕੇ ਗਏ ਨੇ, ਛੱਡ ਕੇ ਗਏ ਨੇ ਜਾਂ ਕਿਨਾਰੇ ਨੇ, ਉਹਨਾਂ ਨੂੰ ਮੁੜ ਕੇ ਅੰਦਰ ਲਿਆਓ। ਠੀਕ ਹੈ। ਤੇ ਫਿਰ ਆ ਕੈਬਨਿਟ ਦੀ, ਆਪਣੇ ਕੈਬਨਿਟ ਮੰਤਰੀਆਂ ਨਾਲ 4-4.5 ਘੰਟੇ ਨਰਿੰਦਰ ਮੋਦੀ ਦੀ ਬੈਠਕ ਹੁੰਦੀ ਹੈ। ਉਸ ਬੈਠਕ 'ਚ ਨਰਿੰਦਰ ਮੋਦੀ ਉਹਨਾਂ ਨੂੰ ਇੱਕ ਹੱਸ ਕੇ ਇੱਕ ਗੱਲ ਕਹਿੰਦੇ ਨੇ ਆਪਣਿਆਂ ਨੂੰ ਜੀ ਕਿ ਅਹੁਦਾ ਬੜਾ ਨਹੀਂ ਹੁੰਦਾ, ਕੰਟਰੋਲ ਬੜਾ ਹੁੰਦਾ। ਤੇ ਕੰਟਰੋਲ ਉਹਨਾਂ ਤੋਂ ਕਹਿਣ ਤੋਂ ਬਾਅਦ ਸੀ ਕਿ ਕੰਟਰੋਲ ਤੁਹਾਡਾ ਹੀ ਰਹਿਣਾ ਹੈ ਜੀ, ਉਹਦੇ ਚਾਹੇ ਆਪਾਂ ਕਿਸੇ ਹੋਰ ਨੂੰ ਦੇ ਦਈਏ, ਤੁਸੀਂ ਹੁਣ ਪਾਰਟੀ ਸੰਗਠਨ 'ਚ ਸੇਵਾ ਨਿਭਾਇਓ। ਸੋ ਇਸ ਲਈ ਜਿਹੜੇ ਮੰਤਰੀ ਮੰਡਲ ਦਾ ਵਿਸਤਾਰ ਕੱਲ ਹੀ ਤੈਅ ਹੋ ਜਾਣਾ ਸੀ, ਉਸ ਨੂੰ ਹੁਣ ਥੋੜਾ ਅੱਗੇ ਪਾਇਆ ਗਿਆ। ਹਫ਼ਤੇ 10 ਦਿਨਾਂ ਦੇ ਵਿੱਚ ਵੀ ਹੋ ਸਕਦਾ, 2 ਦਿਨਾਂ 'ਚ ਵੀ ਹੋ ਸਕਦਾ। ਸੋ ਇਸ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਦੂਜੇ ਤੀਜੇ ਹਫ਼ਤੇ ਤੱਕ ਜਾਂਦੇ ਜਾਂਦੇ ਇਹ ਸਥਿਤੀ ਸਾਫ਼ ਹੋ ਜਾਣੀ ਕਿ ਜਿਹੜੇ ਗੱਠਜੋੜ ਅੱਡ ਹੋਏ ਨੇ ਉਹਨਾਂ ਚੋਂ ਕਿਹਨੂੰ ਨਾਲ ਲਿਆਉਣਾ।
ਜੀ ਕਿਹਨੂੰ ਨਾਲ ਰਲਾਉਣਾ, ਕਿਉਂਕਿ ਇਸ ਦੇ ਵਿੱਚ ਕਿੰਨੇ ਹੀ ਸੂਬੇ, ਖਾਸ ਕਰਕੇ ਉਹ 5 ਸੂਬੇ ਤਾਂ ਹੈਗੇ ਨੇ ਜਿੱਥੇ ਚੋਣਾਂ ਹੋਣ ਜਾ ਰਹੀਆਂ ਜੀ। ਉਹਨਾਂ ਸੂਬਿਆਂ ਦੇ ਕੁਝ ਲੀਡਰਾਂ ਨੂੰ ਵੀ ਇਹਨਾਂ ਨੇ ਹੁਣ ਭਾਈਵਾਲ ਨੇ ਚਾਹੇ ਉਹ ਆਪਣੀ ਪਾਰਟੀ ਦੇ ਨੇ, ਉੱਥੋਂ ਵੀ ਕੁਝ ਨੂੰ ਮੰਤਰੀ ਬਣਾਉਣ ਬਾਰੇ ਸੋਚ ਰਹੇ ਨੇ, ਤੇ ਜਿਹੜੇ ਪਹਿਲਾਂ ਮੰਤਰੀ ਰਹੇ ਉਹਨਾਂ ਨੂੰ ਬਾਹਰ ਰੱਖਣ ਦੀ ਕਵਾਇਦ ਨੇ। ਪਰ ਇਹ ਸਭ ਦੇ ਵਿੱਚ ਪੰਜਾਬ ਤੋਂ ਜੇਕਰ ਅਕਾਲੀ ਦਲ ਨੂੰ ਨਾਲ ਲੈਂਦੇ ਨੇ, ਤੇ ਹੁਣ ਪਹਿਲਾਂ ਅਕਾਲੀ ਦਲ ਇਕੱਲਾ ਚਾਹੁੰਦਾ ਸੀ, ਮਲੂਕਾ ਹੋਰ ਨੇ ਕਿੰਨੀ ਵਾਰ ਇਸ਼ਾਰਾ ਕੀਤਾ ਹੈ ਨਾ, ਚੰਦੂ ਮਾਜਰੇ ਹੋਰੀ ਜਾਂਦੇ ਸੀ ਆਪਣੀ ਗੱਲ ਕਰਨ, ਤੇ ਗੱਲ ਉੱਥੇ ਅਕਾਲੀ ਦਲ ਦੀ ਹੋ ਜਾਂਦੀ ਸੀ। ਕਿੰਨੇ ਲੀਡਰਾਂ ਦੇ ਘਰਾਂ ਚੋਂ ਚੰਦੂ ਮਾਜਰਾ ਲਗਾਤਾਰ ਨਿਕਲਦੇ ਦੇਖੇ ਜਾਂਦੇ ਸੀ ਦਿੱਲੀ ਚੋਂ ਬੀਜੇਪੀ ਲੀਡਰਾਂ ਦੇ। ਸੋ ਇਸ ਲਈ ਇਹ ਚਰਚਾ ਵੀ ਸੀ ਕਿ ਇਕੱਲੇ ਨਾ ਚਲੇ ਜਾਣ ਕਿਤੇ। ਸੋ ਪਰ ਇਹ ਸਭ ਦੇ ਦਰਮਿਆਨ ਹੁਣ ਮੁੜ ਕੇ ਸਥਿਤੀ ਇਹ ਬਣੀ ਕਿ ਭਾਈ ਫਾਰਮੂਲਾ ਇਹ ਤੈਅ ਕਰੋ ਕਿ ਆਪਾਂ ਜਦੋਂ 27 ਚ ਲੜਨਾ ਹੋਊਗਾ ਪੰਜਾਬ 'ਚ ਜਦ ਦੀ ਜਦ ਦੇਖਾਂਗੇ, ਪਹਿਲਾਂ 24 ਦੇ ਲਈ ਗੱਠਜੋੜ ਕਰੋ। ਅੱਛਾ। ਤੇ 24 ਦੇ ਲਈ ਗੱਠਜੋੜ ਦੇ ਵਿੱਚੋਂ ਗੱਲ ਇਹ ਨਿਕਲੀ ਕਿ ਜੀ ਫਿਰ ਬਰਾਬਰੀ ਤੇ ਆ ਜਾਓ। ਉਹ ਕਹਿੰਦੇ ਜੀ ਬਰਾਬਰੀ ਕਿਵੇਂ ਹੋਊਗੀ? ਕਹਿੰਦੇ ਜੀ ਅਕਾਲੀ ਦਲ ਕਹਿੰਦਾ ਸਾਡੀ ਤਾਂ ਬਸਪਾ ਨਾਲ ਵੀ ਗੱਠਜੋੜ ਆ। ਕਹਿੰਦੇ ਐਂ ਕਰੋ ਫਿਰ ਆਪਾਂ ਬਰਾਬਰ ਤੇ ਲੜ ਲੈਂਦੇ ਆ, ਤੁਸੀਂ ਆਪਣੇ ਚੋਂ ਇੱਕ ਸੀਟ ਬਸਪਾ ਨੂੰ ਛੱਡ ਦਿਓ, 6 ਆਪਾਂ 2 ਹੀ ਲੜ ਲੈਂਦੇ ਆ, ਠੀਕ ਹੈ ਨਾ, ਇੱਕ ਸੀਟ ਬਸਪਾ ਨੂੰ ਛੱਡ ਦਿਓ। ਅਕਾਲੀ ਦਲ ਕਹਿੰਦੇ ਨਾ ਜੀ ਇਹ ਤਾਂ ਸਾਡੀ ਨੱਕ ਵੱਢ ਹੋ ਜੂਗੀ ਘਰ 'ਚ ਜੀ। ਕਹਿੰਦੇ ਜੀ ਐਂ ਕਰੋ ਫਿਰ 7-5-1 ਕਰ ਲਓ, ਠੀਕ ਹੈ। ਹੁਣ ਇਸ ਫਾਰਮੂਲੇ ਤੇ ਆਪਣੇ ਆਪ ਹੀ ਫਾਰਮੂਲਾ ਬਣ ਰਿਹਾ। 2-3 ਦਿਨਾਂ ਤੋਂ ਸੁਖਬੀਰ ਬਾਦਲ ਦਿੱਲੀ ਨੇ, ਠੀਕ ਹੈ, ਔਰ ਗਾਹੇ ਬਗਾਏ ਪਿਛਲੇ ਦਰਵਾਜ਼ੇ ਅਗਲੇ ਦਰਵਾਜ਼ੇ ਫੋਨੋ ਤੇ ਰਾਹੀਂ ਕਿਸੇ ਲੀਡਰ ਨੂੰ ਭੇਜ, ਇਹ ਲਗਾਤਾਰ ਰਾਬਤਾ ਚੱਲ ਰਿਹਾ ਕਿ ਕਿੱਥੇ ਜਾ ਕੇ ਗੱਲ ਮੁੱਕਣੀ ਹੈ। 7-5-1 ਦੇ ਫਾਰਮੂਲੇ ਦੇ ਹਿਸਾਬ ਨਾਲ ਇਹ ਹੈ ਕਿ 7 ਤੇ ਅਕਾਲੀ ਦਲ ਲੜੂਗਾ ਜਿਹੜਾ ਕਦੇ 10 ਤੇ ਲੜਦਾ ਸੀ ਜੀ, ਤੇ ਬੀਜੇਪੀ ਜਿਹੜੀ 3 ਤੇ ਲੜਦੀ ਸੀ ਉਹ ਬੀਜੇਪੀ ਹੁਣ 5 ਤੱਕ ਤੇ ਤਾਂ ਤੈਅ ਕਰ ਗਈ ਕਿ 5 ਤਾਂ ਅਸੀਂ ਲਵਾਂਗੇ ਜੀ। ਇੱਕ ਸੀਟ ਬਸਪਾ ਨੂੰ ਛੱਡ ਲਓ, ਆਪੇ ਤੈਅ ਕਰ ਲਿਆ ਅਕਾਲੀ ਦਲ ਔਰ ਬੀਜੇਪੀ ਨੇ। ਹੁਣ ਬਸਪਾ 1 ਤੇ ਲੜੂਗੀ ਜਾਂ 13 ਤੇ ਲੜੂਗੀ ਇਹ ਬਾਅਦ ਦੀ ਗੱਲ ਹੈ। ਜੀ ਬਿਲਕੁਲ, ਕਿ ਬਸਪਾ ਹੀ ਇਹਨਾਂ ਨੂੰ ਸਤਿ ਸ੍ਰੀ ਅਕਾਲ ਕਰ ਦੇਵੇ ਕਿ ਮੈਂ ਚੱਲੀ। तो इसलिए फार्मूला कि जे बसपा जाती है फिर एक सीट किहदे हिस्से, वो भी सीट फिर बीजेपी को जा सकती है जी। फिर ये फार्मूला 7-6 ते आ जाना। सो फिलहाल ये तय है जी कि आउंदे 2-4 दिनों दे विच जेकर बीबी हरसिमरत कौर सौं चुकदी नजर आ जाए जी, जेकर हरसिमरत कौर दोबारा कैबिनेट शामिल हो जाए, नरेंद्र मोदी का कोई ट्वीट आ जाए, तो हैरान होने की गल नहीं। ये गठजोड़ कदे भी टुटिया नहीं सी। ਇਹਨਾਂ ਨੂੰ ਅੰਦੋਲਨ ਕਾਰਨ, ਕਿਸਾਨੀ ਰੋਸੇ ਕਾਰਨ, ਪੰਜਾਬ ਦੀ ਆਵਾਮ ਦੀ ਆਵਾਜ਼ ਕਾਰਨ ਇਹਨਾਂ ਨੂੰ ਘਰੇ ਬੈਠਣਾ ਪਿਆ ਸੀ। ਸੋ ਇਹ ਦੁਬਾਰਾ ਹੁਣ ਜਨਤਕ ਤੌਰ ਤੇ ਸਾਹਮਣੇ ਆਉਣਾ, ਸੋ ਇਸ ਲਈ ਅਕਾਲੀ ਦਲ ਵੱਲੋਂ ਕਦੇ ਨਹੀਂ ਟੁੱਟਿਆ ਸੀ, ਪਰ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਜਿਹੜੀ ਚਾਹੁੰਦੀ ਸੀ ਉਸ ਦੀ ਬਦੌਲਤ ਹੋਇਆ। ਪਰ ਹੁਣ ਰੰਗ ਬੜਾ ਕਮਾਲ ਦਾ ਹੋਣਾ ਜੀ, ਜਿਹੜੀ ਕਾਂਗਰਸ ਨੂੰ ਸਾਰੀ ਉਮਰ ਭੰਡਿਆ ਉਸ ਕਾਂਗਰਸੀ ਲੀਡਰਾਂ ਨਾਲ ਬੈਠਣਾ ਪੈਣਾ ਜਿਹੜੇ ਹੁਣ ਭਾਜਪਾਈ ਹੋ ਗਏ ਨੇ। ਹਾਂ ਬਿਲਕੁਲ, ਉੱਥੇ ਆਪਣੇ ਘਰ ਵਾਲਾ ਸ਼ਰੀਕ ਵੀ ਮਿਲਣਾ, ਮਨਪ੍ਰੀਤ ਬਾਦਲ ਵੀ ਉੱਥੇ ਹੋਣਾ, ਕੈਪਟਨ ਅਮਰਿੰਦਰ ਨਾਲ ਵੀ ਉੱਥੇ ਟੱਕਰ ਆਉਣਾ ਜਿਹਨੇ ਕਦੇ ਅੰਦਰ ਦਿੱਤੇ ਸੀ। ਹਾਂ ਬਿਲਕੁਲ, ਤੇ ਜਿਹਨੂੰ ਇਹ ਚੁਕਾਉਣ ਨੂੰ ਫਿਰਦੇ ਸੀ ਉਹ ਸਾਰਾ ਕੁਝ ਹੈ ਨਾ, ਤੇ ਉਹ ਤੋਂ ਬਿਨਾਂ ਹੋਰ ਕਿੰਨੇ ਲੀਡਰ ਪਤਾ ਨਹੀਂ ਹੁਣ ਕਾਂਗਰਸੀ ਪ੍ਰਧਾਨਗੀ ਹੇਠ ਸ਼ਾਮਲ ਹੋਣਾ ਪੈ ਜੂ, ਇਹ ਵੀ ਨਹੀਂ ਪਤਾ ਅਜੇ। ਹਾਂ ਬਿਲਕੁਲ, ਸੋ ਇਸ ਲਈ ਇਹ ਸਾਰੇ ਵਰਤਾਰੇ ਨੇ ਸਥਿਤੀ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ ਕਿ ਸਿਆਸਤ ਕੀ ਨਹੀਂ ਕਰਾ ਦਿੰਦੀ। ਤੁਸੀਂ ਇਹ ਅੰਦਾਜ਼ਾ ਲਾ ਲਓ ਅੱਜ ਜੋ ਕੁਛ ਮਹਾਰਾਸ਼ਟਰ ਚ ਹੋਇਆ ਪ੍ਰਵੀਨ ਜੀ, ਹਾਂਜੀ, ਕਿ ਅਜੀਤ ਪਵਾਰ ਦੇ ਨਾਲ ਜਿਹੜੇ ਗਏ ਉਹ ਸਾਰੇ ਈਡੀ ਦੇ ਨਿਸ਼ਾਨੇ ਤੇ ਨੇ ਜੀ। ਉਹਨਾਂ ਚੋਂ ਇੱਕ ਤਾਂ 2 ਸਾਲ ਦੀ ਜੇਲ੍ਹ ਕੱਟ ਕੇ ਆਇਆ ਵਾ ਜੀ, ਹੁਣ ਉਹ ਦੁੱਤ ਹੈ ਕਿਉਂਕਿ ਬੀਜੇਪੀ ਦੀ ਮਸ਼ੀਨ ਚ ਨਾ ਲਿਆ। ਤੋ ਇਸ ਲਈ ਸਿਆਸਤ ਚ ਕੁਝ ਵੀ ਅਸੰਭਵ ਸ਼ਬਦ ਨਹੀਂ ਹੈ, ਕਦੇ ਵੀ ਕੀ ਵਾਪਰ ਜਾਵੇ। ਤੇ ਇਸ ਲਈ ਹੈਰਾਨ ਨਾ ਹੋਏ ਜੇ ਆਉਂਦੇ ਚੰਦ ਦਿਨਾਂ ਚ ਬੀਬੀ ਹਰਸਿਮਰਤ ਕੌਰ ਬਾਦਲ ਮੁੜ ਕੇ ਮੋਦੀ ਕੈਬਨਿਟ ਦਾ ਸ਼ਿੰਗਾਰ ਹੋ ਜਾਵੇ। ਜੀ ਜੀ ਜੀ, ਦੇਖੋ ਸਿਆਣੇ ਕਹਿੰਦੇ ਸ਼ਰਮਾ ਜੀ, ਸਿਆਸਤ ਦੇ ਵਿੱਚ ਸਮਾਂ, ਸਥਾਨ ਤੇ ਸਥਿਤੀਆਂ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੇ। ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਪੁਰਾਣੇ ਕਾਂਗਰਸੀ ਦੀ ਪ੍ਰਧਾਨਗੀ ਦੇ ਵਿੱਚ ਹੀ ਜਿਹੜਾ ਜੁਆਇਨ ਕਰਨਾ ਪੈ ਸਕਦਾ ਗੱਠਜੋੜ ਨੂੰ, ਤਾਂ ਬਿਲਕੁਲ ਉਹ ਸਥਿਤੀਆਂ ਬਣਦੀਆਂ ਜਾਂਦੀਆਂ ਤੇ ਅਗਲੀ ਖਬਰ ਵੀ ਆਪਣੀ ਉਸੇ ਨਾਲ ਹੀ ਤਾਲੁਕਾਤ ਰੱਖਦੀ ਹੈ। ਪਰ ਇਸ ਵੇਲੇ ਅੱਧੀ ਕਾਂਗਰਸ ਤਾਂ ਕਮਲ ਦੇ ਫੁੱਲ ਦੇ ਰੰਗ ਦੇ ਵਿੱਚ ਰੰਗੀ ਗਈ ਹੈ, ਤੇ ਸਿਆਸੀ ਮਜਬੂਰੀਆਂ ਇਹ ਨੇ ਕਿ ਕਿਸੇ ਨੂੰ ਇਹ ਲੱਗਦਾ ਕਿ ਦਿਹਾਤ ਦੇ ਵਿੱਚ ਨਹੀਂ ਕੁਛ ਬਣਨਾ, ਕਿਸੇ ਨੂੰ ਇਹ ਲੱਗਦਾ ਕਿ ਸ਼ਹਿਰਾਂ ਦੇ ਵਿੱਚੋਂ ਜਾਣਾ ਔਖਾ ਹੋ ਜੂ, ਤੇ ਇਹ ਵੀ ਲੱਗਦਾ ਕਿ ਬਈ ਦਿੱਲੀ ਦੀ ਬਾਂਹ ਫੜੇ ਬਿਨਾਂ ਹੁਣ ਪਾਰ ਉਤਾਰਾ ਜਿਹੜਾ ਉਹ ਨਹੀਂ ਹੋਣਾ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਵੀ ਇਦਾਂ ਦੀ ਵੀ ਹੈ, ਪੰਜਾਬ ਦੀ ਸਿਆਸਤ ਦੇ ਨਾਲ ਹੀ ਆ। ਅਸ਼ਵਨੀ ਸ਼ਰਮਾ ਜੀ ਤਾਂ ਸਮਾਨ ਸਮੇਟ ਕੇ ਕਹਿੰਦੇ ਚਲੇ ਗਏ, ਜਾਖੜ ਭਾਜਪਾ ਦੇ ਪ੍ਰਧਾਨ ਬਣ ਗਏ ਪੰਜਾਬ ਦੇ। ਪ੍ਰਵੀਨ ਜੀ, ਸ਼ੁੱਕਰਵਾਰ ਤੋਂ ਹੀ ਇਹ ਖਬਰ ਆਉਣੀ ਸ਼ੁਰੂ ਹੋ ਗਈ ਸੀ ਲਗਭਗ ਜੀ,
ਕਿ ਇਹ ਤੈਅ ਆ। ਪਰ ਜਦੋਂ ਸੁਨੀਲ ਜਾਖੜ ਬੀਜੇਪੀ ਸ਼ਾਮਲ ਹੋਏ ਸੀ ਉਸ ਸਮੇਂ ਹੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਇਹ ਪ੍ਰਧਾਨਗੀ ਤੱਕ ਜਾਣਗੇ ਜੀ, ਤੇ ਉਹ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਬੀਜੇਪੀ ਸੁਨੀਲ ਜਾਖੜ ਨੂੰ ਉਹੀ ਨਹੀਂ ਲੈ ਕੇ ਗਈ, ਉਸ ਨੂੰ ਉਹਦੇ ਵਿੱਚੋਂ ਬਹੁਤ ਕੁਝ ਦਿਖਦਾ ਜੀ। ਤੇ ਅੱਜ ਜਿਸ ਸਥਿਤੀ ਤੇ ਪੰਜਾਬ 'ਚ ਬੀਜੇਪੀ ਆ ਕੇ ਖਲੋਤੀ ਆ, ਪੰਜਾਬ ਦੇ ਵਿੱਚ ਬੀਜੇਪੀ ਦੇ 4-5 ਧੜੇ ਨੇ ਜੀ ਜੀ, ਜਿਨ੍ਹਾਂ ਚੋਂ ਲੈ ਦੇ ਕੇ ਇੱਕ ਸਰਗਰਮ ਧੜਾ ਰਹਿ ਗਿਆ ਤੇ ਉਹਨੇ ਵੀ ਹੁਣ ਸਮਾਨ ਬੰਨ ਲਿਆ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਕਿਸੇ ਸਮੇਂ ਮਤਲਬ ਕਿ ਤੁਸੀਂ ਜੇਕਰ ਕਹੋ ਤਾਂ ਅਸ਼ਵਨੀ ਦੇ ਪਹਿਲਾਂ ਜਾਂ ਕਮਲ ਸ਼ਰਮਾ ਹੋਰਾਂ ਤੋਂ ਪਹਿਲਾਂ ਅਵਿਨਾਸ਼ ਰਾਏ ਖੰਨਾ ਹੋਰ ਇੱਕ ਤਕੜੀ ਧਿਰ ਵਜੋਂ ਵਿਚਰਦੇ ਰਹੇ ਬਿਲਕੁਲ ਹੈ ਨਾ। ਬੇਸ਼ੱਕ ਉਹਨਾਂ ਨੂੰ ਵੱਡਾ ਰੁਤਬਾ ਮਿਲਦਾ ਰਹਿੰਦਾ ਸਮੇਂ ਹਾਈ ਕਮਾਂਡ ਦੇ ਖਾਸ ਨੇ, ਪਰ ਉਹ ਪੰਜਾਬ ਦੀ ਸਿਆਸਤ ਤੋਂ ਦੂਰ ਕਰ ਲਏ ਜਿਹੜੇ ਪੰਜਾਬ 'ਚ ਬੀਜੇਪੀ ਦੇ ਪ੍ਰਧਾਨ ਰਹੇ ਨੇ। ਕਿਸੇ ਸਮੇਂ ਮਦਨ ਮੋਹਨ ਮਿੱਤਲ ਹੋਰਾਂ ਦੀ ਤੂਤੀ ਬੋਲਦੀ ਰਹੀ ਆ ਪੰਜਾਬ 'ਚ, ਬੀਜੇਪੀ ਦਾ ਚਿਹਰਾ ਮੋਹਰਾ ਰਹੇ ਨੇ, ਅਡਵਾਨੀ ਦੇ ਖਾਸਮ ਖਾਸ ਸੀ ਜੀ, ਹੈ ਨਾ। ਤੇ ਉਹ ਫਿਰ ਉਸ ਤੋਂ ਬਾਅਦ ਮਤਲਬ ਕਿ ਮਨੋਰੰਜਨ ਕਾਲੀਆ ਹੋਰਾਂ ਦੇ ਬਾਪੂ ਤੇ ਫਿਰ ਮਨੋਰੰਜਨ ਕਾਲੀਆ ਹੋਰੀ ਇਹ ਧਿਰ ਇੱਕ ਤਕੜੀ ਧਿਰ ਰਹੇ ਨੇ, ਹੈ ਨਾ। ਵੀ ਇਹ ਸਾਂਪਲਾ ਦੇ ਹੱਥ ਵੀ ਪ੍ਰਧਾਨਗੀ ਆਈ, ਬੇਸ਼ੱਕ ਉਹ ਸੱਚੇ ਸੁੱਚੇ ਆਪਣੇ ਹਾਈਕਮਾਂਡ ਦੇ ਲੀਡਰਾਂ ਦੇ ਰਹੇ, ਪਰ ਇਹ ਸਾਰੇ ਧੜੇ ਆਪਣੇ ਆਪਣੇ ਇੰਨੇ ਛੋਟੇ ਸੀਗੇ ਕਿ ਆਪਣੇ ਆਪ 'ਚ ਇੱਕ ਇਕੱਠੀ ਤਾਕਤ ਨਹੀਂ ਬਣ ਸਕੇ। ਕਮਲ ਸ਼ਰਮਾ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਗਰੁੱਪ ਚੁੱਪ ਹੀ ਕਰ ਗਿਆ, ਸਰੈਂਡਰ ਹੀ ਕਰ ਗਿਆ, ਜਾਂ ਵੱਖ-ਵੱਖ ਲੀਡਰਾਂ ਦੇ ਮਗਰ ਖਲੋਤਾ ਨਜ਼ਰ ਆਉਂਦਾ। ਅਸ਼ਵਨੀ ਸ਼ਰਮਾ ਲੱਗਦਾ ਸੀ ਕਿ ਮੇਰਾ ਤਾਂ ਹੁਣ ਕੋਈ ਮੁਕਾਬਲਾ ਹੀ ਨਹੀਂ, ਸਿੱਧੂ ਸੀ, ਇੱਕ ਸਿੱਧੂ ਵੀ ਚਲਾ ਗਿਆ ਤੇ ਮੇਰਾ ਕੌਣ ਮੁਕਾਬਲਾ, ਹੁਣ ਮੈਨੂੰ ਕੋਈ ਮਸਲਾ ਨਹੀਂ। ਆ ਜਿਹੜੇ ਕਾਂਗਰਸੀ ਆਏ ਨੇ, ਇਹ ਸਾਡੀ ਜਿਹੜੀ ਪਾਰਟੀ ਦੀ ਇੱਕ ਸਿਧਾਂਤ ਆ ਉਹਦੇ ਹਿਸਾਬ ਨਾਲ ਇਹਨਾਂ ਨੂੰ ਮੰਤਰੀਆਂ ਉਹਦੇ ਤਾਂ ਮਿਲ ਸਕਦੇ ਨੇ ਜੇ ਕੱਲ ਨੂੰ ਸਰਕਾਰ ਗਲਤੀ ਨਾ ਬਣ ਗਈ, ਹੈ ਨਾ, ਜਾਂ MP MLA ਤਾਂ ਲੜ ਸਕਦੇ ਨੇ, ਪਰ ਸੰਗਠਨ 'ਚ ਉਹਦਾ ਨਹੀਂ, ਕਿਉਂਕਿ ਭਾਜਪਾ ਦਾ ਇੱਕ ਸਿਧਾਂਤ ਹੈ ਪ੍ਰਵੀਨ ਜੀ। ਅੱਛਾ, ਇਹ ਕਹਿੰਦੇ ਕਿ ਆਪਾਂ ਜਿਹੜਾ ਦੂਜੀ ਪਾਰਟੀ ਦਾ ਲੀਡਰ ਲਿਆਓ, ਚਾਹੇ ਉਹ ਚੋਰ ਲਿਆਓ, ਚਾਹੇ ਠੱਗ ਲਿਆਓ, ਚਾਹੇ ਭ੍ਰਸ਼ਟਾਚਾਰੀ ਲਿਆਓ, ਚਾਹੇ ਇਮਾਨਦਾਰੀ ਲਿਆਓ, ਚਾਹੇ ਖਰੀਦ ਕੇ ਲਿਆਓ, ਚਾਹੇ ਤੋੜ ਕੇ ਲਿਆਓ, ਚਾਹੇ ਮਨਾ ਕੇ ਲਿਆਓ, ਚਾਹੇ ਡਰਾ ਕੇ ਲਿਆਓ, ਉਸ ਨੂੰ ਸੱਤਾ ਦੇ ਤੌਰ ਤੇ, ਅਹੁਦਿਆਂ ਦੇ ਤੌਰ ਤੇ, ਮੰਤਰਾਲਿਆਂ ਦੇ ਤੌਰ ਤੇ, MP MLA ਦੇ ਤੌਰ ਤੇ ਜਿਹੜੇ ਮਰਜ਼ੀ ਥਾਂ ਲੜਾ ਲਓ, ਜਿਹੜਾ ਮਰਜ਼ੀ ਉਹਦਾ ਦੇ ਲਓ, ਕੋਈ ਮਸਲਾ ਨਹੀਂ, ਠੀਕ ਹੈ। ਪਰ ਉਹਨੂੰ ਸੰਗਠਨ 'ਚ ਮੁਰਲੀ ਕਤਾਰ ਦਾ ਉਹਦਾ ਨਹੀਂ ਦੇਣਾ। ਡੰਮੀ ਉਹਦੇ ਦੇਣੇ ਆ, ਦੇ ਦੋ ਕਿ 50 ਉਪ ਪ੍ਰਧਾਨ ਬਣਾਏ, 30 ਸੈਕਟਰੀ ਬਣਾਏ, ਹੈ ਨਾ, 40 ਜੁਆਇੰਟ ਸੈਕਟਰੀ ਬਣਾਏ, ਉਹਨਾਂ ਜਿਹੜੇ ਮਰਜ਼ੀ ਉਹ ਦੇ ਦੇ, ਉਹ ਤਾਂ ਕਾਗਜ਼ੀ ਉਹਦੇ ਹੁੰਦੇ ਆ ਜੀ। ਪਰ ਮੁਰਲੀ ਕਤਾਰ ਪ੍ਰਧਾਨ, ਜਨਰਲ ਸੈਕਟਰੀ ਇਹੋ ਜਿਹੇ ਉਹਦੇ ਸੰਗਠਨ 'ਚ ਬਾਹਰਲੇ ਬੰਦਿਆਂ ਨੂੰ ਦੇਣੋਂ ਬਚਦੇ ਆ, ਜਿਹੜਾ ਸੰਘ 'ਚ ਹੋ ਕੇ, ਕਾਕੀ ਨਿੱਕਰ 'ਚ ਹੋ ਕੇ ਨਾ ਆਇਆ ਹੋਵੇ, ਉਹਨੂੰ ਨਹੀਂ ਦਿੰਦੇ ਛੇਤੀ। ਪਰ ਹੁਣ ਸੁਨੀਲ ਜਾਖੜ ਨੂੰ ਜਦੋਂ ਇਹ ਅਹੁਦਾ ਦੇਣ ਜਾ ਰਹੇ ਨੇ ਤਾਂ ਪੰਜਾਬ ਦੀ ਬੀਜੇਪੀ ਦੇ ਲੀਡਰ ਘੁਸਰ ਮੁਸਰ ਜ਼ਰੂਰ ਕਰਦੇ ਨੇ। ਜੀ। ਅਸ਼ਵਨੀ ਸ਼ਰਮਾ ਨੂੰ ਤੋੜਨ ਤੋਂ ਬਾਅਦ ਤਰੁਣ ਚੁੱਘ ਸੋਚਦੇ ਸੀ ਕਿ ਮੇਰੇ ਹੱਥ ਪ੍ਰਧਾਨਗੀ ਆ ਜਾਣੀ ਹੈ। ਜਿਆਣੀ ਕਹਿੰਦੇ ਮੈਂ ਬਹੁਤ ਰੌਲਾ ਪਾਇਆ ਕਿਸਾਨ ਅੰਦੋਲਨ ਦੇ ਵਿੱਚ, ਮੈਂ ਬਹੁਤ ਗਾਲਾਂ ਖਾਧੀਆਂ, ਹੈ ਨਾ। ਗਰੇਵਾਲ ਕਹਿੰਦੇ ਗਾਲਾਂ ਤਾਂ ਮੈਂ ਵੀ ਤੇਰੇ ਨਾਲੋਂ ਵੱਧ ਖਾਧੀਆਂ। ਇਹ ਸਾਰੇ ਦੌੜ 'ਚ ਨੇ, ਇਹ ਅੱਜ ਵੀ ਦੌੜ 'ਚ ਸਮਝਦੇ ਨੇ ਆਪਣੇ ਆਪ ਨੂੰ ਪ੍ਰਧਾਨਗੀ ਦੀ, ਠੀਕ ਹੈ। ਪਰ ਫਿਰ ਵੀ ਸਭ ਤੋਂ ਵੱਧ ਚਰਚਾ ਇਸ ਮੌਕੇ ਸੁਨੀਲ ਜਾਖੜ ਦੀ ਹੈ। ਸੁਨੀਲ ਜਾਖੜ ਪੰਜਾਬ ਦਾ ਇੱਕ ਧੜੱਲੇ ਦਾ ਲੀਡਰ ਮੰਨਿਆ ਜਾਂਦਾ। ਸੁਨੀਲ ਜਾਖੜ ਪੰਜਾਬ ਦੀ ਪੇਂਡੂ ਵਿਰਾਸਤ ਨੂੰ, ਪਿੰਡਾਂ ਦੀ ਖੁਸ਼ਬੂ ਨੂੰ ਸਮਝਣ ਵਾਲਾ ਲੀਡਰ ਸਮਝਿਆ ਜਾਂਦਾ। ਸੁਨੀਲ ਜਾਖੜ ਨੂੰ ਕਹਿੰਦੇ ਖੇਤਾਂ ਦੀ ਮਿੱਟੀ ਦੀ ਪਹਿਚਾਣ ਵੀ ਹੈ, ਪਹੇ ਤੇ ਉੱਡਦੀ ਮਿੱਟੀ ਦਾ ਵੀ ਪਤਾ ਹੈ, ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਦਾ ਵੀ ਪਤਾ ਹੈ, ਕਾਰਪੋਰੇਟ ਘਰਾਣੇ ਦੀਆਂ ਮੁਸ਼ਕਲਾਂ ਦਾ ਵੀ ਪਤਾ ਹੈ। ਉਹ ਪੈਂਟ ਕਮੀਜ਼ ਪਾ ਕੇ ਵਪਾਰੀਆਂ 'ਚ ਵੀ ਬੈਠਣਾ ਜਾਣਦਾ ਹੈ, ਉਹ ਕੁੜਤਾ ਪਜਾਮਾ ਪਾ ਕੇ ਬਾਗਾਂ 'ਚ ਕੰਮ ਕਰਨਾ ਵੀ ਜਾਣਦਾ ਹੈ। ਇਸ ਲਈ ਉਹ ਜੱਟ ਵੀ ਹੈ ਤੇ ਉਹ ਕਾਰਪੋਰੇਟ ਚਿਹਰਾ ਵੀ ਹੈ, ਉਹ ਹਿੰਦੂ ਵੀ ਹੈ, ਉਹਨੂੰ ਸਾਰੀ ਪੰਜਾਬ ਦੀ ਸਮਝ ਹੈ। ਇਹ ਚਿਹਰਾ ਬੀਜੇਪੀ ਨੂੰ ਕਹਿੰਦੇ ਬਹੁਤ ਫਿੱਟ ਬੈਠਦਾ, ਇਹਦੇ ਨਾਲ ਪਿੰਡਾਂ 'ਚ ਵੀ ਵੜ ਜਾਾਂਗੇ, ਇਹਦੇ ਨਾਲ ਪਹੁੰਚ ਵੀ ਕਰ ਲਾਂਗੇ, ਇਹਦੇ ਨਾਲ ਪੰਜਾਬ ਦੀ ਸ਼ੈਲੀ 'ਚ, ਕਿਉਂਕਿ ਜਿਹੜੇ ਬਾਕੀ ਲੀਡਰ ਨੇ ਇਹਨਾਂ ਦੇ, ਉਹਨਾਂ ਨੂੰ ਤਾਂ ਭਾਰਤੀ ਜਨਤਾ ਪਾਰਟੀ ਨਹੀਂ ਕਹਿਣਾ, ਉਹ ਤਾਂ ਭਾਰਤੀ ਜਨਤਾ ਪਾਰਟੀ ਉਹ ਕਹਿੰਦੇ ਨੇ, ਪੰਜਾਬ ਦੇ ਲੀਡਰ ਜੰਮ ਕੇ ਦੀ। ਸੋ ਸੁਨੀਲ ਜਾਖੜ ਨੂੰ ਉਸ ਸ਼ੈਲੀ 'ਚ, ਪੇਂਡੂ ਸ਼ੈਲੀ 'ਚ, ਪੰਜਾਬੀ ਸ਼ੈਲੀ 'ਚ, ਦੇਸੀ ਅੰਦਾਜ਼ 'ਚ ਗੱਲ ਕਰਨੀ ਆਉਂਦੀ ਆ ਜੀ। ਤੇ ਬੀਜੇਪੀ ਨੂੰ ਲੱਗਦਾ ਕਿ ਇਹ ਲੀਡਰ ਸਾਨੂੰ ਸਭ ਤੋਂ ਵੱਧ ਫਿੱਟ ਬੈਠਦਾ, ਜਿਹੜਾ ਜੱਟ ਵੀ ਆ ਤੇ ਹਿੰਦੂ ਵੀ ਆ। ਤੇ ਪਰ ਇਹਦੇ ਮਗਰ ਪੰਜਾਬ ਕਿੰਨਾ ਆਊਗਾ ਇਹ ਬਾਅਦ ਦੀ ਗੱਲ ਹੈ। ਕੀ ਬੀਜੇਪੀ ਦੇ ਮਗਰ ਸੁਨੀਲ ਜਾਖੜ ਦੇ ਨਾਲ ਤੁਰ ਪਊ? ਐਂ ਤਾਂ ਤੁਸੀਂ ਬੜੀ ਤੋਪ ਕੈਪਟਨ ਵੀ ਲੈ ਕੇ, ਪਰ ਇਕੱਲਾ ਹੀ ਕੈਪਟਨ ਦਿਖਦਾ ਅਜੇ, ਲੋਕ ਨਹੀਂ ਦਿਖਦੇ। ਮਨਪ੍ਰੀਤ ਬਾਦਲ ਵੀ ਚਲਾ ਗਿਆ, ਸ਼ੇਰੋ ਸ਼ਹਿਰੀ ਵੀ ਨਾਲੇ ਆ। ਸੋ ਇਸ ਲਈ ਬੀਜੇਪੀ ਨੇ ਸਟੱਪ ਤਾਂ ਬਹੁਤ ਇਕੱਠਾ ਕਰ ਲਿਆ, ਪਰ ਇਹ ਸਭ ਦੇ ਬਾਵਜੂਦ ਉਹ ਸੁਨੀਲ ਜਾਖੜ ਦੇ ਦਾ ਖੇਡਣ ਲਈ ਇਸ ਲਈ ਤਿਆਰ ਨੇ। ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਸ਼ਾਇਦ ਪੰਜਾਬ ਦਾ ਜਿਹੜਾ ਹਿੰਦੂ ਅਜੇ ਵੀ ਸਾਡੇ ਨਾਲ ਨਹੀਂ ਆ ਰਿਹਾ, ਉਹ ਸ਼ਾਇਦ ਪੱਕਾ ਆ ਜਾਵੇ, ਤੇ ਪਿੰਡਾਂ 'ਚੋਂ ਕਿਸਾਨੀ ਵਾਲੀ ਵੋਟ ਵੀ ਅਸੀਂ ਇਹਦੇ ਨਾਲ ਖਿੱਚ ਸਕਦੇ ਹਾਂ, ਕਿਉਂਕਿ ਇਹਨੂੰ ਕਿਸਾਨੀ ਵਾਲੇ ਮਸਲਿਆਂ ਦਾ ਪਤਾ। ਸੋ ਇਸ ਲਈ ਸੁਨੀਲ ਜਾਖੜ ਤੇ ਦਾ ਖੇਡਣ ਦੀ ਤਿਆਰੀ 'ਚ, ਔਰ ਇਹ ਦਾ ਲੰਮੇ ਸਮੇਂ ਤੋਂ ਸੀਗਾ, ਕਿਉਂਕਿ
ਬੀਜੇਪੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਇਹਨਾਂ ਦੇ ਨੱਡਾ, ਉਹਨਾਂ ਦੀ ਵੀ ਪਸੰਦ ਨੇ। ਤੇ ਅਮਿਤ ਸ਼ਾਹ ਜਿਵੇਂ ਇਹਨਾਂ ਨੂੰ ਬਾਂਹ ਫੜ ਕੇ ਮੂਹਰੇ ਲਿਆਉਂਦੇ ਨਜ਼ਰ ਆਏ ਪਿਛਲੇ ਦਿਨਾਂ 'ਚ ਕਿ ਆ ਜਾ ਭਾਈ, ਉੱਥੋਂ ਇਹ ਤੈਅ ਹੋ ਗਿਆ ਕਿ ਇਹਨਾਂ ਨੂੰ ਬੜਾ ਅਹੁਦਾ ਮਿਲਣ ਜਾ ਰਿਹਾ। ਕੁਝ ਨੇ ਤਾਂ ਇਹੀ ਸਮਝਿਆ ਸੀ ਕਿ ਸਿਰਫ ਗੁਰਦਾਸਪੁਰ ਲੜਾਉਣਗੇ, ਪਰ ਉਸ ਸਮੇਂ ਇਹ ਪਤਾ ਲੱਗ ਗਿਆ ਸੀ ਕਿ ਇਹਨਾਂ ਨੂੰ ਭਾਈ ਬੜਾ ਅਹੁਦਾ ਮਿਲੂਗਾ। ਸੋ ਇਹ ਤੈਅ ਆ ਜੀ, ਜੇ ਜਾਖੜ ਨਾਲ ਜਾਖੜ ਵਾਲੀ ਨਾ ਹੋਈ ਤਾਂ ਜਾਖੜ ਪ੍ਰਧਾਨ ਬਣ ਗਏ। ਬੇਸ਼ੱਕ ਅਸ਼ਵਨੀ ਸ਼ਰਮਾ ਕਹਿੰਦਾ ਮੈਂ ਅਸਤੀਫਾ ਨਹੀਂ ਦਿੱਤਾ ਕਿ ਸਾਡੀ ਪਾਰਟੀ 'ਚ ਅਸਤੀਫੇ ਦਾ ਰਿਵਾਜ ਨਹੀਂਗਾ, ਮਤਲਬ ਸਾਨੂੰ ਤਾਂ ਉੱਪਰ ਹੁਕਮ ਆਉਂਦਾ ਕਿ ਭਾਈ ਨਵਾਂ ਲਾਤਾ ਤੇ ਅਸੀਂ ਨਵੇਂ ਦੇ ਮਗਰ ਖੜ ਜਾਾਂਗੇ ਕਹਿੰਦੇ ਜੀ। ਪਰ ਸਮਾਨ ਜਿਵੇਂ ਚੱਕ ਕੇ ਲੈ ਕੇ ਗਏ ਉਹ ਆਪਣੇ ਦਫ਼ਤਰ ਚੋਂ, ਜਿਹੜਾ ਪੰਜਾਬ ਬੀਜੇਪੀ ਦਾ ਦਫ਼ਤਰ ਆ, ਉੱਥੋਂ ਜਿਵੇਂ ਆਪਣਾ ਟੈਚੀ, ਬੈਗ, ਝੋਲਾ, ਚੱਪਲਾਂ, ਲਿਫਾਫਾ, ਕੁਝ ਹੋਰ ਨਿੱਕ ਸੁੱਕ ਆਪਣਾ ਇਕੱਠਾ ਕਰਕੇ ਲੈ ਗਏ, ਪ੍ਰੈਸ ਪ੍ਰੂਸ ਸਾਰਾ ਕੁਝ। ਉੱਥੋਂ ਹਿਸਾਬ ਲੱਗ ਗਿਆ ਕਿ ਭਾਈ ਬੋਰੀ ਬਿਸਤਰਾ ਬੰਨ ਲਿਆ ਅਸ਼ਵਨੀ ਸ਼ਰਮਾ ਨੇ ਤਾਂ। ਤੇ ਨਵਾਂ ਪ੍ਰਧਾਨ ਸੁਨੀਲ ਜਾਖੜ ਇਸ ਮੌਕੇ ਦਿੱਲੀ ਨੇ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਹ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਨੇ। ਉਧਰ ਗਜੇਂਦਰ ਸਿੰਘ ਸ਼ੇਖਾਵਤ ਉਹਨਾਂ ਦੀ ਬੀਜੇਪੀ ਹਾਈ ਕਮਾਂਡ ਇੱਕ ਡਿਊਟੀ ਲਾਈ ਆ, ਠੀਕ ਹੈ, ਕਿ ਜਿਹੜੇ ਮਾੜੇ ਮੋਟੇ ਹਵਾ ਦਿਖਾਉਂਦੇ ਨੇ, ਨਾਰਾਜ਼ ਨਿਰਾਸ਼ ਨੇ, ਉਹਨਾਂ ਨੂੰ ਦਬਕੇ ਨਾਲ ਮਨਾਓ। ਕਿ ਭੱਜ ਸਕਦੇ ਨਹੀਂ ਕਿਤੇ, ਬਿਲਕੁਲ ਇੰਨਾ ਦਮ ਹੈ ਨਹੀਂ, ਇੰਨੇ ਜੋਗੇ ਹੈ ਨਹੀਂ। ਅਸ਼ਵਨੀ ਸ਼ਰਮਾ ਨੂੰ 2 ਵਾਰ ਪ੍ਰਧਾਨ ਬਣਾਇਆ ਤੇ ਚੋਣਾਂ 'ਚ ਹਾਲ ਕੀ ਹੈ ਜੀ, ਬੀਜੇਪੀ ਕਹਿੰਦੇ ਦੇਖ ਲਵੇ, ਇਸ ਲਈ ਬੋਲ ਹੋ ਵੀ ਨਹੀਂ ਸਕਦਾ। ਸੋ ਇਸ ਲਈ ਗਜੇਂਦਰ ਸ਼ੇਖਾਵਤ ਦੀ ਡਿਊਟੀ ਹੈ ਕਿ ਰੁੱਸਿਆਂ ਨੂੰ, ਟੁੱਟਿਆਂ ਨੂੰ, ਜੇ ਕੋਈ ਹਵਾ ਕਰਦਾ ਉਹਨੂੰ ਦਬਕੇ ਨਾਲ, ਪਿਆਰ ਨਾਲ ਥਾਪੜਾ ਦੇ ਕੇ ਜਿਵੇਂ ਸਮਝਾਉਣਾ ਸਮਝਾ ਲਓ, ਇਹ ਤੁਹਾਡੀ ਜ਼ਿੰਮੇਵਾਰੀ ਹੈ ਜੀ। ਪਰ ਇੱਧਰ ਕਹਿੰਦੇ ਕਿ ਸੁਨੀਲ ਜਾਖੜ ਦੇ ਮਾਮਲੇ 'ਚ ਇਹ ਫਿਕਰ ਜ਼ਰੂਰ ਹੈ ਕਿ ਕਿਤੇ ਇਹ ਨਾ ਹੋਵੇ ਕਿ ਸੁਨੀਲ ਜਾਖੜ ਕਾਂਗਰਸੀ ਕੈਡਰ ਲੱਭੀ ਜਾਵੇ ਤੇ ਬੀਜੇਪੀ ਵਾਲਾ ਕੈਡਰ ਜਿਹੜਾ ਮਾੜਾ ਮੋਟਾ ਉਹ ਵੀ ਨਾਲ ਨਾ ਆਵੇ। ਇਹ ਫਿਕਰ ਹੈਗਾ। ਇਸ ਫਿਕਰ ਦੇ ਵਿੱਚੋਂ ਸੁਨੀਲ ਜਾਖੜ ਨੂੰ ਇੱਕ ਫਿਕਰ ਹੈ ਪ੍ਰਵੀਨ ਜੀ ਕਿ ਮੇਰੇ ਨਾਲ ਜਾਖੜ ਵਾਲੀ ਨਾ ਹੋਵੇ। ਠੀਕ ਹੈ। ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਮੈਨੂੰ ਮੁਫਤ 'ਚ ਬਲੀ ਦਾ ਬੱਕਰਾ, ਬਿਨਾਂ ਗੁਨਾਹ ਤੋਂ ਮੇਰੀ ਪ੍ਰਧਾਨਗੀ ਲੈ ਲਈ ਜੀ ਹੈ। ਤੇ ਕਹਿੰਦੇ ਜੀ 43 MLA ਕਹਿੰਦੇ ਨੇ ਕਿ ਸਾਡਾ ਮੁੱਖ ਮੰਤਰੀ ਸੁਨੀਲ ਜਾਖੜ, ਰਾਹੁਲ ਗਾਂਧੀ ਕਹਿੰਦੇ ਸੁਨੀਲ ਜਾਖੜ, ਤੇ ਬਾਅਦ ਚੋਂ ਪਰਚੀ ਨਿਕਲਦੀ ਹੈ ਚਰਨਜੀਤ ਚੰਨੀ ਦੀ, ਕਿਤੇ ਉਹ ਨਾ ਹੋ ਜਾਵੇ ਮੇਰੇ ਨਾਲ ਮੁੜ ਕੇ ਜੀ। ਸੋ ਇਹ ਫਿਕਰ ਜ਼ਰੂਰ ਜਾਖੜ ਨੂੰ ਹੈਗਾ। ਪਰ ਅੱਜ ਦੀ ਤਰੀਕ 'ਚ ਇਹ ਸਮੇਂ ਤੱਕ ਇਹ ਤੈਅ ਆ ਕਿ ਜੇ ਭਲਕ ਨੂੰ 2 ਦਿਨਾਂ ਨੂੰ, ਕਿਉਂਕਿ 3-4 ਗੁਜਰਾਤ ਦਾ ਵੀ ਬਦਲਣਾ ਇਹਨਾਂ ਨੇ, ਤੇਲੰਗਾਨਾ ਦਾ ਵੀ ਬਦਲਣਾ ਹੈ ਨਾ, 3-4 ਸੂਬਿਆਂ ਦੇ ਵਿੱਚ ਝਾਰਖੰਡ ਦਾ ਵੀ ਬਦਲਣਾ ਹੈ ਨਾ, ਇਸੇ ਤਰ੍ਹਾਂ ਮੱਧ ਪ੍ਰਦੇਸ਼ ਦਾ ਵੀ ਬਦਲਣਾ ਹੈ। ਪੰਜਾਬ, ਮੱਧ ਪ੍ਰਦੇਸ਼, ਝਾਰਖੰਡ, ਤੇਲੰਗਾਨਾ, ਕਰਨਾਟਕਾ ਤੇ ਗੁਜਰਾਤ, ਇਹਨਾਂ 6 ਸੂਬਿਆਂ ਨੂੰ ਨਵਾਂ ਬੀਜੇਪੀ ਨੇ ਸੂਬੇ ਪ੍ਰਧਾਨ ਦੇਣੇ ਨੇ। ਉਹਨਾਂ 'ਚ ਪੰਜਾਬ ਦੇ ਵਿੱਚੋਂ ਸੁਨੀਲ ਜਾਖੜ ਅੱਜ ਦੀ ਤਰੀਕ 'ਚ ਤੈਅ ਆ। ਚਾਹੇ ਜਿਆਣੀ ਫਿਰ ਰਹੇ ਨੇ, ਚਾਹੇ ਚੁੱਗ ਫਿਰ ਰਹੇ ਨੇ, ਚਾਹੇ ਗਰੇਵਾਲ ਫਿਰ ਰਿਹਾ, ਚਾਹੇ ਅਸ਼ਵਨੀ ਸ਼ਰਮਾ ਦੁਬਾਰਾ ਸੋਚਦੇ ਸੀ, ਪਰ ਸੁਨੀਲ ਜਾਖੜ ਦਾ ਨਾਮ ਫਿਲਹਾਲ ਤੈਅ ਆ। ਪਰ ਜਦੋਂ ਤੱਕ ਬਣਦਾ ਨਹੀਂ ਤਦ ਤੱਕ ਲੋਕਾਂ ਨਾਲੋਂ ਜ਼ਿਆਦਾ, ਭਾਜਪਾ ਨਾਲੋਂ ਜ਼ਿਆਦਾ ਜਾਖੜ ਨੂੰ ਫਿਕਰ ਹੈ। ਜੀ ਬਿਲਕੁਲ, ਜਾਖੜ ਸਾਹਿਬ ਨੂੰ ਤਾਂ ਫਿਕਰ ਹੋਣਾ ਹੀ ਹੋਣਾ। ਪਰ ਖੈਰ ਹੋਈ ਵੀ ਜਿਵੇਂ ਤੁਸੀਂ ਦੱਸਦੇ ਆ ਬੜੀ ਮਾੜੀ ਆ। ਉਵੇਂ ਰੌਲਾ ਸ਼ਰਮਾ ਜੀ ਇੱਕ ਇਹ ਵੀ ਪੈ ਜਾਂਦਾ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ, ਜਿਵੇਂ ਤੁਸੀਂ ਕਾਂਗਰਸ ਤੇ ਬੀਜੇਪੀ ਦਾ ਜ਼ਿਕਰ ਕੀਤਾ, ਇਹ ਬਿਲਕੁਲ ਇਵੇਂ ਹੀ ਹੈ। ਪਤਾ ਕੋਈ ਨਹੀਂ ਕਿਹੜੇ ਧੜੇ ਨੇ ਕਿੱਧਰ ਨੂੰ ਮੂੰਹ ਕਰ ਲੈਣਾ। ਜਿਵੇਂ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦੇ ਵੱਖ-ਵੱਖ ਧੜਿਆਂ ਦਾ ਹਾਲ ਦੱਸ ਕੇ ਹਟੇ ਆ, ਉਵੇਂ ਪਤਾ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੇਸ਼ੱਕ ਇਹਨਾਂ ਨੇ ਅੱਧੀ ਕਾਂਗਰਸ ਤੇ ਜੁਆਇਨ ਤਾਂ ਕਰਾ ਲਏ ਆ, ਪਰ ਕੀ ਆਪਦੇ ਬੰਦੇ ਪੁਰਾਣੇ ਜਿਹੜੇ ਲੋਕਾਂ ਤੋਂ ਗਾਲਾਂ ਖਾਂਦੇ ਰਹੇ ਆ, ਜਿਹੜੇ ਲੋਕਾਂ ਤੋਂ ਇੱਕ ਪਾਸੇ ਹੁਣ ਜਾਖੜਾ ਦੇਖ ਲਓ ਤੁਸੀਂ, ਗਊ ਰੱਖਿਆ ਦੇ ਨਾਮ ਤੇ ਜਾਂ ਹੋਰ ਨੋਟਬੰਦੀ ਉੱਤੇ ਖੁੱਲ ਕੇ ਬੋਲਦੇ ਰਹੇ, ਅੱਜ ਉਹ ਤਾਂ ਪ੍ਰਧਾਨ ਬਣ ਜਾਣਗੇ ਜਾਂ ਕੱਲ ਨੂੰ ਬਣ ਜਾਣਗੇ। ਤੇ ਜਹਾਜ਼ ਰਫੇਲ ਜਹਾਜ਼ ਕਾਗਜ਼ ਦਾ ਉਡਾ ਕੇ ਪ੍ਰੈਸ ਕਾਨਫਰੰਸ ਦਿਖਾਇਆ ਸੀ ਬਿਲਕੁਲ। ਹਾਂਜੀ, ਤੇ ਦੂਜੇ ਪਾਸੇ ਜਿਹੜੇ ਕਿਸਾਨੀ ਅੰਦੋਲਨ ਤੱਕ ਲੋਕਾਂ ਤੋਂ ਜੁੱਤੀਆਂ ਖਾਈ ਗਏ ਤੇ ਇਹਦੇ ਨਾਲ ਨੋਟਬੰਦੀ, GST ਤੇ ਸਰਕਾਰ ਨੂੰ ਡਿਫੈਂਡ ਕਰੀ ਗਏ, ਉਹ ਵਿਚਾਰੇ ਕੁਰਸੀਆਂ ਤੇ ਸਟੇਜ ਤੇ ਪਹਿਲੀ ਕਤਾਰ 'ਚ ਵੀ ਨਹੀਂ, ਦੂਜੀ ਤੀਜੀ ਕਤਾਰ 'ਚ ਪਰੇ, ਉਹਨਾਂ ਦੇ ਅਖਬਾਰ 'ਚ ਫੋਟੋ ਵੀ ਨਹੀਂ ਆਉਂਦੀ ਅੱਜ ਕੱਲ। ਸੋ ਦੇਖਦੇ ਆ ਸਮਾਂ ਕਿਹੜੇ ਪਾਸੇ ਨੂੰ ਕਰਵਟ ਲੈਂਦਾ। ਪਰ ਜਾਖੜ ਸਾਹਿਬ ਦੀ ਜਿਹੜੀ ਜੋ ਸੰਜੀਦਗੀ ਹੈ, ਜੋ ਲਿਆਕਤ ਹੈ, ਉਹ ਪੰਜਾਬ ਦੇ 90% ਲੀਡਰਾਂ ਨਾਲੋਂ ਤਕਰੀਬਨ ਚੰਗੀ ਗਿਣੀ ਜਾਂਦੀ ਹੈ ਜੀ। ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਸੂਲੀ ਦੀ। 55 ਲੱਖ ਦੀ ਵਸੂਲੀ ਨੇ ਚੱਕਰ ਬੜਾ ਵੱਡਾ ਪਾਇਆ। ਹੁਣ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਆਪ ਤਾਂ ਇਹ ਹੋ ਗਏ ਇਸ ਮਸਲੇ ਤੋਂ ਲਾਂਭੇ, ਤੇ ਹੁਣ ਮੂਹਰੇ ਕਰ ਦਿੱਤਾ ਜਿਹੜਾ ਇਹਨਾਂ ਦਾ ਬੁਲਾਰਾ ਮਾਲਵਿੰਦਰ ਕੰਗ, ਉਹਦਾ ਨਾਮ ਲਿਆ ਜਾਂਦਾ, ਉਹਨੂੰ ਮੂਹਰੇ ਕਰਤਾ ਹੁਣ। ਪਰ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ 3 ਸਾਲ ਤੇ 3 ਮਹੀਨਿਆਂ 'ਚ ਹੋਵੇਗੀ ਕੈਪਟਨ ਤੇ ਰੰਧਾਵਾ ਤੋਂ 55 ਲੱਖ ਦੀ ਵਸੂਲੀ। ਹਾਂ ਪ੍ਰਵੀਨ ਜੀ, ਇਹ ਅੰਸਾਰੀ ਵਾਲਾ ਮਾਮਲਾ ਹੁਣ ਨਵਾਂ ਸਿਆਸੀ ਗਰਾਰੀ ਫਸਾ ਗਿਆ ਪੰਜਾਬ ਦੇ ਵਿੱਚ। ਇੱਕ ਸਾਬਕਾ ਮੁੱਖ ਮੰਤਰੀ ਹੈ ਤੇ ਇੱਕ ਮੌਜੂਦਾ ਮੁੱਖ ਮੰਤਰੀ, ਇੱਕ ਸਾਬਕਾ ਗ੍ਰਹਿ ਮੰਤਰੀ ਤੇ ਇੱਕ ਮੌਜੂਦਾ ਗ੍ਰਹਿ ਮੰਤਰੀ। ਬੰਦੇ ਤਿੰਨੇ ਨੇ ਪਰ ਅਹੁਦੇ 4 ਨੇ, ਮਤਲਬ ਨਾ ਏਦਾਂ ਪੇਚ ਫਸ ਗਏ।
ਸੋ ਇਸ ਲਈ ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁੱਲ੍ਹ ਕੇ ਨਿਸ਼ਾਨੇ 'ਚ ਨੇ। ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਇਹ ਖਾਸੀਅਤ ਸਮਝ ਲਓ ਜਾਂ ਇਹ ਸਿਆਸੀ ਕਮੀ ਸਮਝ ਲਓ ਕਿ ਉਹ ਹਰ ਗੱਲ ਤੇ ਖੁਦੇ ਫਰੰਟ ਤੇ ਆ ਕੇ ਖੇਡਦੇ ਨੇ। ਜਿਹੜੇ ਕੰਮ ਤੁਸੀਂ ਜਿਵੇਂ ਕਿਹਾ ਮਾਲਵਿੰਦਰ ਕੰਗ, ਜਿਹੜਾ ਕੰਮ ਮਾਲਵਿੰਦਰ ਕੰਗ ਕਰ ਸਕਦਾ ਸੀ ਜਾਂ ਜਿਹੜਾ ਕੰਮ ਸੈਕਟਰੀ ਜਿਹੜੇ ਰੱਖੇ ਹੋਏ ਨੇ ਉਹ ਕਰ ਸਕਦੇ ਸੀ, ਉਹ ਕੰਮ ਵੀ ਮੁੱਖ ਮੰਤਰੀ ਖੁਦ ਕਰ ਲੱਗ ਜਾਂਦੇ। ਚਿੱਠੀ ਵੀ ਮੈਂ ਹੀ ਲਿਖੂੰ, ਟਵੀਟ ਵੀ ਮੈਂ ਹੀ ਕਰੂੰ, ਦਸਤਖਤ ਵੀ ਮੈਂ ਹੀ ਕਰੂੰ। ਇਹ ਵੱਖਰੀ ਗੱਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਪਿਛਲੇ ਦਿਨੀ 22 ਪ੍ਰਧਾਨ ਬਣਾਏ ਹੈ ਨਾ, ਸੈਕਟਰੀ ਬਣਾਏ, ਅਹੁਦੇ ਐਲਾਨੇ, ਤਾਂ ਉਹਨਾਂ ਦੇ ਥੱਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤ ਨੇ। ਉਹ ਜਿਹੜੀ ਕੱਲ ਚਿੱਠੀ ਜਾਰੀ ਕੀਤੀ, ਕਹਿੰਦੇ ਜੀ ਨੋਟਸ ਆਹ ਚੱਕੋ, ਅੰਸਾਰੀ ਵਾਲਾ ਨੋਟਸ ਰੰਧਾਵਾ ਜੀ ਹੈ ਨਾ, ਉਹਦੇ ਥੱਲੇ ਜਿਹੜੇ ਦਸਤਖਤ ਨੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਖ ਕੇ ਨੇ। ਪਰ ਦੋਏ ਭਗਵੰਤ ਮਾਨ ਦੇ ਦਸਤਖਤ ਮਿਲਦੇ ਨਹੀਂ, ਮੇਰੇ ਕੋਲ 2 ਚਿੱਠੀਆਂ ਪਈਆਂ ਜੀ। ਇਹ ਵੀ ਇੱਕ ਖੇਲ ਹੈ ਜੀ, ਇਹ ਵੀ ਇੱਕ ਕਮਾਲ ਦਾ ਕਿ ਕੀ ਦਸਤਖਤ ਕਿਉਂ ਨਹੀਂ ਮਿਲਦੇ ਬੰਦੇ ਦੇ। ਸੋ ਇਹ ਸਭ ਦੇ ਬਾਵਜੂਦ ਵੀ ਖੁਦ ਭਗਵੰਤ ਮਾਨ ਦੇ ਹੁਕਮਾਂ ਨਾਲੇ ਗੱਲਾਂ ਜਾਰੀ ਹੁੰਦੀਆਂ ਕਿ ਲਓ ਭਾਈ ਮੈਂ ਨੋਟਿਸ ਜਾਰੀ ਕੀਤਾ। ਰੰਧਾਵੇ ਨੂੰ ਕਹਿੰਦੇ ਹੁਣ ਦਿਓ ਜਵਾਬ। ਕਹਿੰਦੇ ਮੈਂ ਪੰਜਾਬ ਦਾ ਖਜ਼ਾਨਾ ਨਹੀਂ ਲੁੱਟਣ ਦੇਣਾ। 55 ਲੱਖ ਰੁਪਈਆ ਤੁਸੀਂ ਤੈਂ ਵਕੀਲ ਨੂੰ ਦਿੰਦੇ ਰਹੇ, ਵਕੀਲਾਂ ਦੀਆਂ ਫੀਸਾਂ, ਜਿਹੜੇ ਮਹਿੰਗੇ ਵਕੀਲ, ਜਦੋਂ ਕਿ ਕਹਿੰਦੇ ਮੈਂ ਨੋਟਿਸ ਪੜ੍ਹੇ ਨੇ, ਉਸ ਸਮੇਂ ਚੀਫ ਸੈਕਟਰੀ ਨੇ ਕਿਹਾ ਸੀ ਕਿ ਜੀ ਇਹਨੂੰ ਲੋੜ ਨਹੀਂ ਕਰਨ ਦੀ, ਪਰ ਤੁਸੀਂ ਕਹਿੰਦੇ ਉਹਨੂੰ ਲਿਆ ਕੇ ਉਰੇ ਰੱਖਿਆ। 26 ਵਾਰ ਪੁਲਿਸ ਆਈ ਯੂਪੀ ਦੀ ਲੈਣ, 26 ਵਾਰ, ਤੇ ਤੁਸੀਂ ਭੇਜਿਆ ਹੀ ਨਹੀਂਗਾ। ਤੁਸੀਂ ਉਹਦੇ ਲਈ ਕਮਰਾ, ਬੈੱਡ, ਪ੍ਰਬੰਧ, ਉਹ ਪਿਛਲੇ ਇਹਨਾਂ ਦੇ ਮੰਤਰੀ ਵੀ ਕਹਿੰਦੇ ਸੀਗੇ ਕਿ ਉਹ ਤਾਂ ਘਰ ਵਾਲੀ ਨੂੰ ਰੱਖਣ ਦਾ ਪ੍ਰਬੰਧ ਕੀਤਾ, ਪਰ ਉਹ ਤੱਥ ਕੋਈ ਸਾਹਮਣੇ ਨਹੀਂ ਆਏ, ਹਵਾ 'ਚ ਗੱਲ ਰਹਿ ਗਈ ਉਹ। ਜੀ। ਸੋ ਇਹ ਸਭ ਦੇ ਦਰਮਿਆਨ ਹੁਣ ਆ ਵਕੀਲ ਵਾਲੇ ਮਸਲੇ ਦੇ ਜਦੋਂ ਆਮੋ ਸਾਹਮਣੇ ਹੋਏ ਤੇ ਉਧਰੋਂ ਮੁੱਖ ਮੰਤਰੀ ਕਹਿੰਦੇ ਨੇ ਕਿ ਜੀ ਕਿ ਮੈਂ ਬਖਸ਼ਣੇ ਨਹੀਂ ਗਏ ਦੋਏ, ਵਸੂਲੀ ਇਹਨਾਂ ਤੋਂ ਕਰੂੰਗਾ ਜਾਂ ਆਪੇ ਪੈਸੇ ਭਰ ਦੇਣ, ਨਹੀਂ ਇਹਨਾਂ ਦੀਆਂ ਤਨਖਾਹਾਂ, ਭੱਤਿਆਂ, ਪੈਨਸ਼ਨਾਂ ਚੋਂ ਕੱਟੂਗਾ। ਉਧਰ ਕੈਪਟਨ ਅਮਰਿੰਦਰ ਕਹਿੰਦੇ ਤੈਨੂੰ ਤਾਂ ਗਿਆਨ ਹੀ ਨਹੀਂਗਾ, ਕਹਿੰਦੇ ਕਿ ਤੂੰ ਤਾਂ ਕਮੇਡੀਓ ਕਰੀ ਜਾਂਦਾ, ਤੈਨੂੰ ਕੀ ਪਤਾ ਸਰਕਾਰ ਕਿਵੇਂ ਚੱਲਦੀ ਆ, ਐ ਨਹੀਂ ਹੁੰਦਾ। ਉਹ ਉਹਨਾਂ ਨੂੰ ਨੁਕਤੇ ਸਮਝਾਉਣ ਲੱਗੇ ਕਾਨੂੰਨੀ, ਤੇ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ। ਕਹਿੰਦੇ ਅੱਛਾ ਜੀ ਮੈਂ ਇਹੋ ਜਿਹਾ ਗਿਆਨ ਹਾਸਲ ਕਰਕੇ ਕੀ ਕਰਨਾ ਕਿ ਜਿਹੜਾ ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ਾਂ ਨਾਲ ਹੋਵੇ, ਮੁਗਲਾਂ ਦੇ ਨਾਲ ਮੁਗਲਾਂ ਨਾਲ ਹੋਵੇ, ਕਾਂਗਰਸ ਦੇ ਨਾਲ ਕਾਂਗਰਸ ਸਮੇਂ ਉਹਨਾਂ ਨਾਲ ਹੋਵੇ, ਅਕਾਲੀਆਂ ਸਮੇਂ ਅਕਾਲੀਆਂ ਨਾਲ ਹੋਵੇ, ਤੇ ਅੱਜ ਕੱਲ੍ਹ ਭਾਜਪਾ ਨਾਲ ਹੋਵੇ। ਇਹੋ ਜਿਹਾ ਗਿਆਨ ਤਾਂ ਨਹੀਂ ਮੈਨੂੰ ਚਾਹੀਦਾ। ਤੇ ਸੁਖਜਿੰਦਰ ਰੰਧਾਵੇ ਨੂੰ ਕਹਿੰਦੇ ਅੱਛਾ ਤੁਸੀਂ ਉਹ ਕਹਿੰਦੇ ਸੀ ਰੰਧਾਵਾ ਸਾਹਿਬ ਕਿ ਨੋਟਸ ਦਿਓ, ਮੈਂ ਨੋਟਸ ਲੈ ਕੇ ਜਾਊਂਗਾ, ਵੈਸੇ ਵੀ ਜਾਣਾ ਸੀ, ਪਤਾ ਨਹੀਂ ਬਾਹਰ ਜਾਣਾ ਸੀ, ਪਤਾ ਦਿੱਲੀ ਜਾਣਾ ਸੀ ਕਿੱਥੇ, ਕਿ ਨੋਟਸ ਦਿਓ ਫੇਰ ਜਾਊਂਗਾ। ਕਹਿੰਦੇ ਆ ਚੱਕੋ ਨੋਟਸ। ਹੁਣ ਰੰਧਾਵਾ ਹੋਰੀ ਕਹਿੰਦੇ ਕਿ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਮੁੱਖ ਮੰਤਰੀ ਥੱਲੇ ਦਸਤਖਤ ਕਰਕੇ ਕੁਝ ਲਿਖ ਕੇ ਭੇਜੋ, ਉਹਨੂੰ ਵੀ ਨੋਟਸ ਕਹਿੰਦੇ ਨੇ। ਅੱਛਾ, ਕਿ ਨੋਟਸ ਦੀ ਡੈਫੀਨੇਸ਼ਨ ਔਰ ਮੁੱਖ ਮੰਤਰੀ ਦੀ ਦਸਤਖਤ ਵਾਲੀ ਚਿੱਠੀ ਦਾ ਕਹਿੰਦਾ ਅਰਥ ਹੀ ਨਹੀਂ ਫਰਕ ਪਤਾ ਕਿ ਨੋਟਸ ਨਹੀਂ ਹੈਗਾ ਇਹ। ਤੇ ਕਹਿੰਦੇ ਜੀ ਆਪ ਇਹ ਹੁਕਮ ਦੇ ਤਾਂ ਆਪ ਹੀ ਫੈਸਲਾ ਦੇਣਾ ਤਾਂ ਕਿ ਜੀ ਮੈਂ ਤੁਹਾਨੂੰ ਹਦਾਇਤ ਕਰਦਾ ਪੈਸੇ ਭਰੋ, ਨਹੀਂ ਭਰੋਗੇ ਤਾਂ ਤੋਂ ਵਸੂਲੀ ਕਰਾਂਗੇ। ਤੇ ਕੈਪਟਨ ਅੰਦਰ ਕਹਿੰਦਾ ਕਿ ਕੱਟਣਿਆ ਕੱਟ ਲਵੇ, 2 ਸਾਲ ਦੀ ਗੱਲ ਹੈ, 2 ਸਾਲ ਬਾਅਦ ਕਹਿੰਦੇ ਨੱਕ ਰਗੜੂਗਾ ਜੀ ਇਹ। ਹੁਣ ਉਹ ਕਿਹੜੇ 2 ਸਾਲਾਂ ਦੀ ਗੱਲ ਕਰਦੇ ਕਿ ਉਹ 27 ਦੀ ਗੱਲ ਕਰਦੇ ਆ? 27 ਤਾਂ ਮੇਰੇ ਹਿਸਾਬ ਨਾਲ 2 ਸਾਲਾਂ ਬਾਅਦ ਨਹੀਂ ਆਉਂਦਾ ਜੀ। 2 ਸਾਲਾਂ ਬਾਅਦ ਤਾਂ 24 ਦੇ ਨੇੜੇ ਤੇੜੀ ਬਣਦੀ ਹੈ ਗੱਲ ਫਿਰ। ਸੋ ਇਸ ਲਈ ਕੀ ਇਹ 24 ਦੀ ਗੱਲ ਕਰਦੇ ਨੇ? ਕਿੱਧਰ ਨੂੰ ਗੱਲ ਜਾ ਰਹੀ ਹੈ ਇਹ ਕੈਪਟਨ ਅੰਦਰ ਜਾਣਦੇ ਹੋਣਗੇ। ਪਰ ਅੱਜ ਜਿੱਥੇ ਲਿਆ ਕੇ ਸਥਿਤੀ ਖੜਾਈ ਹੈ, ਉਹ ਸਥਿਤੀ ਚੋਂ ਇਹ ਸਮਝ ਆਉਂਦਾ ਕਿ ਜੇਕਰ ਇਹ ਗੱਲ ਤੈਅ ਆ ਕਿ ਹਾਂ 55 ਲੱਖ ਦਾ ਖੇਲ ਆ, ਤੇ ਰੰਧਾਵਾ ਕਹਿੰਦੇ ਸਿਰਫ 17 ਲੱਖ ਦਾ ਖੇਲ ਆ। ਮੈਂ ਕਹਿੰਦਾ ਸਵਾਲ ਚਾਹੇ 1 ਲੱਖ ਦਾ ਹੋਵੇ, ਚਾਹੇ 7000 ਦਾ ਹੋਵੇ, ਜੇ ਪੈਸੇ ਦੀ ਦੁਰਵਰਤੋਂ ਤਾਂ ਦੁਰਵਰਤੋਂ। ਜੇ ਉਹ ਰੰਧਾਵੇ ਨੇ ਕੀਤੀ, ਕੈਪਟਨ ਨੇ ਕੀਤੀ, ਕੇਜਰੀਵਾਲ ਨੇ ਕੀਤੀ, ਭਗਵੰਤ ਨੇ ਕੀਤੀ, ਤਾਂ ਦੁਰਵਰਤੋਂ ਜੀ। ਤੇ ਜੇ ਫਿਰ ਇਸ ਹਵਾਲੇ ਨਾਲ 55 ਲੱਖ ਵਸੂਲਣਾ ਹੈ ਤਾਂ ਪ੍ਰਵੀਨ ਜੀ 75,000 ਰੁਪਇਆ ਮਹੀਨਾ ਬਣਦਾ ਦੋਵਾਂ ਦਾ। 75,000 ਠੀਕ ਹੈ ਕੈਪਟਨ ਨੂੰ ਤੇ ਰੰਧਾਵੇ ਨੂੰ ਜੋ ਜਾਂਦਾ ਹਿਸਾਬ ਕਿਤਾਬ, ਉਹ ਐਵਰੇਜ ਇੰਨੀ ਕੁ ਬੈਠਦੀ ਹੈ ਤੇ 1.5 ਲੱਖ ਬਣਦਾ। ਮੈਂ ਜਿੰਨਾ ਪਤਾ ਕਰਾ ਸਕਿਆ ਕਿ 1.5 ਲੱਖ ਦੋਵਾਂ ਦਾ ਬਣਦਾ। ਜੇ 1.5 ਲੱਖ ਦੇ ਹਿਸਾਬ ਨਾਲ ਕੱਟਣੇ ਆ ਤਾਂ 39 ਮਹੀਨੇ 10 ਦਿਨ ਲੱਗਦੇ ਆ। ਜੀ ਠੀਕ ਹੈ, ਪੈਸਾ ਵਸੂਲੀ ਦੇ ਲਈ। ਠੀਕ ਹੈ, ਕਿਉਂਕਿ ਇਸ ਹਵਾਲੇ ਨਾਲ ਇਹ ਸਵਾਲ ਖੜਾ ਕਿ ਹਾਂ ਭਾਈ ਦੋਵਾਂ ਤੋਂ ਜੇ 55 ਲੱਖ ਵਸੂਲਣਾ ਔਰ 1.5 ਲੱਖ ਤੁਸੀਂ ਹਰ ਮਹੀਨੇ ਕੱਟਦੇ ਹੋ ਤਾਂ 39 ਮਹੀਨੇ ਮਤਲਬ 3 ਸਾਲ 3 ਮਹੀਨੇ 10 ਦਿਨ ਚਾਹੀਦੇ ਆ ਜਨਾਬ। 12 ਮਹੀਨੇ 1 ਸਾਲ ਚ ਨੇ ਤੇ 3 ਸਾਲ 12 ਤੀਆ 36 ਮਹੀਨੇ ਇਹ ਹੋ ਗਏ, 3 ਮਹੀਨੇ ਹੋਰ 37 3 39 ਤੇ 10 ਦਿਨ ਹੋਰ ਉੱਪਰ। ਸੋ 3 ਸਾਲ 3 ਮਹੀਨੇ 10 ਦਿਨਾਂ ਚ 55 ਲੱਖ ਵਸੂਲ ਹੋਣਾ। ਹੁਣ ਦੇਖਦੇ ਆ ਕਾਗਜ਼ੀ ਲੜਾਈ ਆ, ਕਿਤੇ ਐ ਨਾ ਹੋਵੇ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਬੰਦੇ ਨਹੀਂ ਹੋਈ। ਅੱਛਾ ਜੀ ਆ ਚੱਕੋ ਜੀ ਕੱਚੇ ਮੁਲਾਜ਼ਮ ਪੱਕੇ ਹੋ, ਅਗਲੇ ਟੈਂਕੀਆਂ ਦੇ ਜਿਹੜੇ ਫਿਰਦੇ ਨੇ ਹੈ ਨਾ, ਅਗਲੇ ਧਰਨੇ ਲਾਉਂਦੇ, ਤੁਸੀਂ ਡਾਂਗਾ ਨਾ ਕੁੱਟਦੇ ਹੋ। ਉਹ ਕਹਿੰਦੇ ਜੀ ਤੁਹਾਨੂੰ ਲੈਟਰ ਵੀ ਦੇਤੇ ਤੇ ਡਾਂਗਾ ਵੀ ਫੇਰਤੀਆਂ।
ਉਹ ਕਹਿੰਦੇ ਮੂੰਹ ਮਿੱਠਾ ਵੀ ਕਰਾਤਾ ਤੇ ਬਾਅਦ ਚੋਂ ਕੁੱਟ ਵੀ ਦਿੱਤਾ। ਇਸ ਲਈ ਉਹੇ ਜਿਹਾ ਤੇ IPL ਵਾਲਾ ਕਹਿੰਦੇ ਆ ਚੱਕੋ ਜੀ ਇਹਨੂੰ ਸਰਕਾਰੀ ਨੌਕਰੀ ਦਿਆਂਗੇ, ਧੋਖਾ ਆ ਗਿਆ। ਉਹ ਬਾਅਦ ਚੋਂ ਉਸ ਮਸਲੇ ਦੀ ਕੋਈ ਰਿਪੋਰਟ ਹੀ ਨਹੀਂ, ਕੋਈ ਐਕਸ਼ਨ ਹੀ ਨਹੀਂ, ਕੋਈ ਕਾਰਵਾਈ ਹੋ ਨਹੀਂ। ਸੋ ਇਹ ਸਾਰੇ ਮਾਮਲੇ ਕੀ ਹਵਾ 'ਚ ਰਹਿ ਜਾਂਦੇ ਨੇ ਜਾਂ ਸੱਚਮੁੱਚ ਇਸ ਅੰਜਾਮ ਤੱਕ ਜਾਣਗੇ, ਦੇਖਣ ਵਾਲੀ ਗੱਲ ਆ। ਪਰ ਖਹਿਰਾ ਕਹਿੰਦੇ ਜਨਾਬ ਕੱਲਾ 55 ਲੱਖ ਨਹੀਂ ਵਸੂਲਣਾ, ਦਿੱਲੀ ਵਾਲਿਆਂ ਦਾ 25 ਕਰੋੜ ਵੀ ਵਸੂਲਣਾ ਜੀ। ਉਹ ਕਹਿੰਦੇ ਜਵਾਬ ਦਿਓ ਕਿ ਤੁਸੀਂ ਕਹਿੰਦੇ 19 ਕਰੋੜ ਦੇ ਵਿੱਚ ਕੇਜਰੀਵਾਲ ਨੇ ਵਕੀਲ ਕੀਤਾ, ਅਭਿਸ਼ੇਕ ਸਿੰਘ ਵੀ ਕੀਤਾ। ਜੇਕਰ ਕੇਂਦਰੀ ਏਜੰਸੀਆਂ ਤੁਹਾਨੂੰ ਕਟਹਿਰੇ 'ਚ ਖੜਾ ਕਰਦੀਆਂ, ਫਿਰ ਉਹ ਵੀ ਵਕੀਲ ਤੁਸੀਂ ਆਪ ਕਰੋ ਨਾ। ਉਹ ਤੁਸੀਂ ਸਰਕਾਰੀ ਖਰਚੇ 'ਚ ਕਿਉਂ ਦਿੱਤੇ ਪੈਸੇ? ਤੇ ਇੱਧਰ ਰਾਹੁਲ ਮਹਿਰਾ ਕੀਤਾ ਜੀ ਸਤਿੰਦਰ ਜੈਨ ਨੇ, ਉਹਨੂੰ ਵੀ ਉਹਨੇ 5.5 ਕਰੋੜ ਦੇ ਕਰੀਬ ਪੈਸੇ ਦਿੱਤੇ। ਉਹ ਕਹਿੰਦੇ ਜੀ ਆ ਮਤਲਬ ਕਿ 25 ਕਰੋੜ ਰੁਪਈਆ ਇਹ ਬਣਦਾ ਜਿਹੜਾ ਕੇਜਰੀਵਾਲ ਤੋਂ ਵਸੂਲਣਾ ਬਣਦਾ, ਇਹ ਵੀ ਵਸੂਲ ਲਓ। ਤੇ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਕੋਈ ਨਾ, ਫਿਰ ਅਦਾਲਤ ਚੱਲਾਂਗੇ, ਤੁਸੀਂ ਉਹਦਾ ਵਕੀਲ ਲੈ ਕੇ ਆਉਣੇ, ਫਿਰ ਦੇਖੂਗਾ ਕਿ ਵਕੀਲ ਨੂੰ ਤੁਸੀਂ ਫੀਸ ਆਪਣੇ ਕੋਲੋਂ ਦਿੰਦੇ ਹੋ ਕਿ ਸਰਕਾਰ ਕੋਲੋਂ ਦਿੰਦੇ ਹੋ। ਸੋ ਇਸ ਲਈ ਇਹ ਤਾਣੀ ਉਲਝਦੀ ਜਾ ਰਹੀ ਹੈ, ਤੋਹਮਤਬਾਜ਼ੀ ਮਤਲਬ ਟਿੱਪਣੀ ਟਵੀਟੀ ਇਸ ਮਸਲਿਆਂ 'ਚ ਪੰਜਾਬ ਦਾ ਕੀ ਭਲਾ ਹੋਊਗਾ, ਮੈਨੂੰ ਇਹ ਸਮਝ ਨਹੀਂ ਆ ਰਹੀ। ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਾਵਰਕਾਮ ਦੀ। ਪੰਜਾਬ ਦੇ ਵਿੱਚ 15 ਦੇ ਵਿੱਚੋਂ ਪਾਵਰਕਾਮ ਦੇ ਕਹਿੰਦੇ 5 ਯੂਨਿਟ ਬੰਦ ਹੈ ਤੇ ਬਿਜਲੀ ਦੀ ਕਮੀ ਹੈ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਤਾਂ ਗਾਹੇ ਬਗਾਹੇ ਮਾੜਾ ਮੋਟਾ ਕਣੀਆਂ ਚਾਰ ਪਈ ਜਾਂਦੀਆਂ, ਉਹਦੇ ਕਰਕੇ ਫਿਰ ਵੀ ਉਹ ਨਹੀਂ ਸਥਿਤੀ। ਪਰ ਪਾਵਰਕਾਮ ਦਾ ਧੂੰਆਂ ਅਜੇ ਖੇਤਾਂ ਨੂੰ ਇਹ ਬਿਜਲੀ ਦੇਣ 'ਚ ਨਿਕਲ ਚੁੱਕਿਆ। ਔਰ ਇਸ ਮੌਕੇ ਤਲਵੰਡੀ ਸਾਬੋ ਵਾਲੇ ਯੂਨਿਟ 3 ਦੇ 3 ਬੰਦ ਹੋ ਗਏ ਹੈ। ਫਿਰ ਗੋਇੰਦਵਾਲ ਸਾਹਿਬ ਵਾਲਾ ਯੂਨਿਟ ਦਾ ਇੱਕ ਮਤਲਬ ਲੀਕ ਕਰ ਗਿਆ, ਉਹਨਾਂ ਦਾ ਇੱਕ ਯੂਨਿਟ ਤੇ 2 ਯੂਨਿਟ ਬੰਦ ਹੋ ਗਏ, ਜਿਹਦੇ ਕਾਰਨ 15 ਯੂਨਿਟ ਨੇ ਪਾਵਰਕਾਮ ਕੋਲ, ਜਿਸ ਚੋਂ 5 ਯੂਨਿਟ ਬੰਦ ਪਏ ਨੇ ਹੈਨਾ। ਤੇ 1980 ਮੈਗਾਵਾਟ ਬਿਜਲੀ ਉਤਪਾਦਨ ਦੀ ਸਿੱਧੀ ਕਮੀ ਇੱਕ ਥਾਂ ਤੋਂ ਆ ਗਈ ਹੈ ਨਾ, ਤੇ 940 ਦੇ ਕਰੀਬ ਦੂਈ ਆ ਗਈ। 2400-2500 ਮਤਲਬ ਕਿ ਮੈਗਾਵਾਟ ਦੇ ਕਰੀਬ ਬਿਜਲੀ ਦੀ ਸ਼ਾਰਟੇਜ ਚੱਲ ਰਹੀ ਆ। ਤੇ ਹੁਣ ਤੁਸੀਂ ਕੇਂਦਰ ਤੋਂ ਜਿੰਨੀ ਲੈ ਸਕਦੇ ਹੋ, ਕੇਂਦਰੀ ਪੂਲ ਚੋਂ ਲਗਭਗ ਪੂਰੀ ਲੈ ਰਹੇ ਹੋ, ਉਸ ਨੂੰ ਵਧਾਉਣ ਦੀ ਸਮਰੱਥਾ ਨਹੀਂ ਹੈਗੀ। ਸੋ ਇਸ ਲਈ ਬਿਜਲੀ ਦੀ ਡਿਮਾਂਡ ਵੱਧ ਰਹੀ ਆ, ਖਪਤ ਵੱਧ ਰਹੀ ਆ ਹੈ ਨਾ, ਤੇ ਪਰ ਉਤਪਾਦਨ ਘਟਦਾ ਜਾ ਰਿਹਾ। ਯੂਨਿਟ ਜਵਾਬ ਦੇ ਰਹੇ ਨੇ। ਇੱਧਰ ਸਰਕਾਰ ਦਮ ਭਰ ਰਹੀ ਹੈ ਕਿ ਅਸੀਂ ਪੰਜਾਬੀਆਂ ਨੂੰ ਤੋਹਫਾ ਦੇਣ ਜਾ ਰਹੇ ਹਾਂ, ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗਿਆ। ਸੋ ਮੌਜੂਦਾ ਸਥਿਤੀ ਪੰਜਾਬ 'ਚ ਹਾਹਾਕਾਰ ਆ, ਕੱਟ ਵੀ ਲੱਗ ਰਹੇ ਨੇ ਜੀ, ਪਿੰਡਾਂ ਸ਼ਹਿਰਾਂ 'ਚ ਵੀ ਕੱਟ ਲੱਗ ਰਹੇ ਨੇ, ਔਰ ਖੇਤਾਂ ਵਾਲੀ ਬਿਜਲੀ ਦੇ ਹਵਾਲੇ ਨਾਲ ਵੀ ਚਰਚਾਵਾਂ ਨੇ। ਸੋ ਇਸ ਲਈ ਇਹ ਫਿਕਰਮੰਦੀ ਖੜੀ ਹੈ ਕਿ ਅਜੇ ਗਰਮੀ ਪੀਕ ਅਵਰ ਪਿਆ ਏ, ਪੀਕ ਅਵਰ ਸ਼ੁਰੂ ਹੋ ਗਿਆ ਹੈ ਕਿ ਖਾਸ ਕਰ ਝੋਨੇ ਦੀ ਬਿਜਾਈ ਦੇ ਨਾਲੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਕਿਵੇਂ ਨਜਿੱਠੇਗਾ, ਪਾਵਰ ਕਿਵੇਂ ਨਜਿੱਠੇਗਾ, ਇਹਦੀ ਫਿਕਰਮੰਦੀ ਹੈਗੀ ਆ ਪ੍ਰਵੀਨ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸ਼ਰਮਾ ਜੀ, ਹੁਣ ਇਹਨੇ 2 ਕਿਸਮਾਂ ਤਿਆਰ ਕੀਤੀਆਂ ਸੇਬ ਦੀਆਂ। ਕੀ ਪੰਜਾਬੀ ਹੁਣ ਪੰਜਾਬੀ ਪੰਜਾਬ ਦੇ ਵਿੱਚ ਪੈਦਾ ਹੋਇਆ ਸੇਬ ਖਾ ਸਕਣਗੇ? ਹਾਂ ਬਿਲਕੁਲ ਜੀ, ਵੈਸੇ ਪੰਜਾਬ 'ਚ ਪਹਿਲਾਂ ਵੀ ਇਹ ਤਜਰਬੇ ਹੁੰਦੇ ਰਹੇ ਨੇ, ਜਾਂ ਕੁਝ ਕਿਸਾਨਾਂ ਨੇ ਸੇਬਾਂ ਦੇ ਦਰਖਤ ਲਾਏ ਵੀ ਨੇ, ਪਰ ਉਸ ਕਿਸਮ ਦਾ ਸੇਬ ਜਿਹੜਾ ਬਾਜ਼ਾਰ 'ਚ ਚੰਗਾ ਮੁੱਲ ਭਾਅ ਵੱਟ ਸਕੇ ਉਹ ਅਜੇ ਨਹੀਂ ਆਇਆ ਸੀ। ਸੋ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਲੁਧਿਆਣੇ ਵਾਲੀ, ਉਹ ਕਹਿੰਦੇ ਅਸੀਂ ਪਿਛਲੇ 3-4 ਸਾਲਾਂ ਤੋਂ ਇਸ ਤੇ ਰਿਸਰਚ ਕਰ ਰਹੇ ਸੀ, ਔਰ ਹੁਣ ਅਸੀਂ 2 ਬੂਟੇ ਤਿਆਰ ਕਰ ਰਹੇ ਨੇ ਜੀ ਬਕਾਇਦਾ ਤੌਰ ਤੇ। ਇੱਕ ਹੈ ਡੋਰਸੈਂਟ ਗੋਲਡਨ ਕਿਸਮ ਹੈ ਕੋਈ, ਦੂਸਰੀ ਹੈ ਜੀ ਅੰਨਾ ਕਿਸਮ। ਠੀਕ ਹੈ ਜੀ। ਇਹ 2 ਕਿਸਮਾਂ ਤਿਆਰ ਹੋ ਗਈਆਂ ਜਿਹੜੀਆਂ ਮਤਲਬ ਕਿ 3 ਸਾਲ ਬਾਅਦ ਫਲ ਦੇਣ ਲੱਗ ਜਾਂਦੀਆਂ, ਔਰ ਇੱਕ ਬੂਟੇ ਤੋਂ ਔਸਤ ਮਤਲਬ ਕਿ 25 ਤੋਂ ਲੈ ਕੇ 40 ਕਿਲੋ ਤੱਕ ਫਲ ਆ ਜਾਂਦਾ। ਸੋ ਇਸ ਲਈ ਕਹਿੰਦੇ ਕਿ ਇਹ ਕਿਸਮ ਬਾਜ਼ਾਰ ਦੇ ਵਿੱਚ ਤੁਹਾਨੂੰ ਕਸ਼ਮੀਰ ਔਰ ਹਿਮਾਚਲੀ ਸੇਬ ਨੂੰ ਤਕੜੀ ਟੱਕਰ ਦੇ ਸਕਦਾ, ਔਰ ਇਹ 3 ਸਾਲ ਬਾਅਦ ਇਹ ਫਲ ਦੇਣ ਲੱਗ ਜਾਂਦਾ, ਔਰ ਇਹਦੇ ਲਈ ਜ਼ਿਆਦਾ ਖਰਚਾ ਪਾਣੀ ਵੀ ਨਹੀਂ ਆਉਂਦਾ ਹੈ ਨਾ। ਨਾਰਮਲ ਇਹਨੂੰ ਕੁਝ ਸਮੇਂ ਪਾਣੀ ਦੀ ਲੋੜ ਹੁੰਦੀ ਹੈ। ਦਸੰਬਰ ਅਖੀਰ ਤੋਂ ਲੈ ਕੇ ਜਨਵਰੀ 'ਚ ਇਹਨੂੰ ਲਾਇਆ ਜਾ ਸਕਦਾ ਹੈ, ਤੇ ਮਈ ਜੂਨ ਦੇ ਵਿੱਚ ਇਹਦਾ ਫਲ ਆਉਂਦਾ। ਸੋ ਇਸ ਹਵਾਲੇ ਨਾਲ ਉਹ ਕਹਿੰਦੇ ਕਿ ਬੂਟੇ ਦਾ ਕੱਦ ਵੀ ਜ਼ਿਆਦਾ ਉਹ ਨਹੀਂ ਹੁੰਦਾ। ਜਿਹੜਾ ਤਾਂ ਹੈਗਾ ਡੋਰਸੈਂਟ ਗੋਲਡਨ, ਇਹ ਲਗਭਗ ਹਰਾ ਪੀਲੇ ਰੰਗ ਦਾ, ਜਿਹਨੂੰ ਆਪਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਜੂਸੀ ਸੇਬ ਆਉਂਦਾ ਜਿਵੇਂ, ਹੈ ਨਾ। ਠੀਕ ਹੈ ਜੀ। ਉਹੋ ਜਿਹੇ ਕਿਸਮ ਦਾ ਸੇਬ ਹੈ। ਤੇ ਜਿਹੜਾ ਦੂਸਰਾ ਹੈ ਅੰਨਾ ਕਿਸਮ ਦਾ, ਉਹ ਲਾਲ ਜਿਵੇਂ ਸੇਬ ਹੁੰਦਾ ਸਾਡਾ, ਉਹ ਕਿਸਮ ਦਾ ਸੇਬ ਹੈ। ਤੋਂ ਇਹਦੀਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਵਧਾਈਆਂ ਭੇਜੀਆਂ ਉਹਨਾਂ ਨੂੰ, ਤੇ ਯੂਨੀਵਰਸਿਟੀ ਵਾਲਿਆਂ ਦਾ ਮੰਨਣਾ ਹੈ ਕਿ ਇਹ ਹੁਣ ਕਿਸਾਨ ਪੰਜਾਬ 'ਚ ਬਾਗ ਲਾ ਸਕਣਗੇ ਸੇਬਾਂ ਦੇ, ਸੇਬਾਂ ਦੀ ਖੇਤੀ ਕਰ ਸਕਣਗੇ। ਔਰ ਉਹਨਾਂ ਨੇ ਜ਼ਮੀਨ ਵੀ ਮਾਰਕ ਕੀਤੀ ਹੈ ਕਿ ਥੋੜੀ ਜਿਹੀ ਕਿਹੜਾ ਏਰੀਆ ਉਹਦੇ ਲਈ। ਉਹ ਕਹਿੰਦੇ ਕਿ ਇਸ ਦੇ ਲਈ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਦਾ ਏਰੀਆ, ਠੀਕ ਹੈ, ਰੋਪੜ ਮੋਹਾਲੀ ਤੋਂ ਲੈ ਕੇ ਪਟਿਆਲਾ ਤੱਕ ਦਾ ਏਰੀਆ, ਇਹ ਸਾਰਾ, ਤੇ ਅੰਮ੍ਰਿਤਸਰ ਲੁਧਿਆਣਾ ਤੇ ਪਠਾਨਕੋਟ ਤੱਕ ਵਾਲੀ ਜ਼ਮੀਨ, ਇਹ ਇਹਦੇ ਲਈ ਖਾਸੀ ਲਾਹੇਵੰਦ ਸਾਬਤ ਹੋ ਸਕਦੀ ਹੈ। ਸੋ ਜੀ ਇਹ ਦੇਖਦੇ ਆ ਕਿ ਹੁਣ ਇਹ ਯੂਨੀਵਰਸਿਟੀ ਵਾਲੇ, ਐਗਰੀਕਲਚਰ ਯੂਨੀਵਰਸਿਟੀ ਵਾਲੇ ਦੇ ਨੁਮਾਇੰਦਿਆਂ ਦਾ ਇਹ ਕਹਿਣਾ ਕਿ ਅਸੀਂ ਇਕੱਲੇ ਬੂਟੇ ਹੀ ਨਹੀਂ ਵੇਚਣੇ,
ਜਿਹੜੇ ਕਿਸਾਨ ਇਹਦਾ ਬਾਗ ਲਾਉਣਗੇ ਉਹਦੀ ਅਸੀਂ 3 ਸਾਲ ਤੱਕ ਉਹਦੇ ਨਾਲ ਉਹਦਾ ਕੰਮ ਵੀ ਕਰਾਵਾਂਗੇ। ਜੀ ਜੀ ਉਹਦੀ ਸੰਭਾਲ, ਉਹਨੂੰ ਕਿਵੇਂ ਪਾਣੀ ਦੇਣਾ, ਕਿੰਨਾ ਸਮਾਂ ਪਾਣੀ ਦੇਣਾ, ਕਿੰਨੀ ਲੋੜ ਹੈ, ਕਿੰਨੀ ਕਟਾਈ ਕਰਨੀ ਹੈ, ਕਿੰਨਾ ਇਹਦਾ ਉਚਾਈ ਹੋ ਸਕਦੀ ਹੈ, ਉਹ ਤੋਂ ਬਾਅਦ ਫਲ ਆਉਣ ਤੱਕ ਅਸੀਂ ਉਹਦੀ ਨਾਲ ਉਹਦਾ ਸਾਥ ਵੀ ਦੇਵਾਂਗੇ। ਸੋ ਕੀ ਇਹ ਪੰਜਾਬ ਦੇ ਵਿੱਚ ਹੁਣ ਕਿੰਨੂ ਦੇ ਮਾਮਲੇ 'ਚ ਪੰਜਾਬ ਖਾਸਾ ਮੋਹਰੀ ਨਿਕਲਿਆ, ਚਾਹੇ ਹੋਰ ਫਾਜ਼ਿਲਕਾ, ਸਾਡਾ ਉੱਥੇ ਪਾਣੀ ਦੀ ਸਪਲਾਈ ਚੰਗੀ ਵੀ ਨਹੀਂ ਹੈ ਔਰ ਪੂਰੀ ਵੀ ਨਹੀਂ ਹੈ, ਉਹਦੇ ਬਾਵਜੂਦ ਵੀ ਉਹ ਖੇਤਰ ਦੁਨੀਆ ਭਰ ਦੇ ਵਿੱਚ ਅੱਜ ਕਿੰਨੂ ਸਪਲਾਈ ਕਰਨ ਦੇ ਲਈ ਜਾਣਿਆ ਜਾਂਦਾ ਹੈ ਨਾ। ਸੋ ਉਸੇ ਮਾਮਲੇ ਦੇ ਵਿੱਚ ਜੇਕਰ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਪਠਾਨਕੋਟ, ਪਟਿਆਲਾ, ਮੋਹਾਲੀ, ਹੈ ਨਾ, ਅੰਮ੍ਰਿਤਸਰ, ਲੁਧਿਆਣਾ, ਇਹ ਜ਼ਮੀਨਾਂ ਦੇ ਵਿੱਚ ਬਾਗ ਲੱਗਦੇ ਨੇ ਔਰ ਇਹਦੇ ਨਾਲ ਸੇਬ ਦਾ ਉਤਪਾਦਨ ਆਉਂਦਾ, ਤਾਂ ਇਸ ਮਾਮਲੇ 'ਚ ਵੀ ਪੰਜਾਬ ਇੱਕ ਤਾਂ ਕਸ਼ਮੀਰੀ ਸੇਬ ਔਰ ਹਿਮਾਚਲੀ ਸੇਬ ਦੀ ਮਾਰਕੀਟ ਨੂੰ ਬਰਾਬਰ ਆਪਣੀ ਮਾਰਕੀਟ ਖੜੀ ਕਰ ਸਕਦਾ ਔਰ ਦੂਜਾ ਵਿਦੇਸ਼ਾਂ 'ਚ ਸੇਬ ਜਾਣ ਵਾਲੀ ਕਵਾਇਦ 'ਚ ਆ ਸਕਦੇ ਨੇ। ਤੀਸਰਾ ਇਹਦੇ ਨਾਲ ਇਹ ਹੈ ਕਿ ਕਿਸਾਨ ਬਦਲਵੀਂ ਫਸਲ ਵੱਲ ਵੀ ਆ ਸਕਦੇ ਨੇ। ਸੋ ਕੀ ਇਹ ਸਿਰਫ ਹਵਾਈ ਗੱਲ ਹੋਏਗੀ ਜਾਂ ਹਕੀਕੀ ਹੋਏਗੀ, ਆਉਣ ਵਾਲਾ ਸਮਾਂ ਦੱਸੇਗਾ। ਜੀ 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 ਅਸੀਂ ਕਹਿੰਦੇ ਆ ਸ਼ਰਮਾ ਜੀ, ਆਪਾਂ ਇਹ ਗੱਲ ਖੁਦ ਇਸ ਗੱਲ ਦੀ ਉਹ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਫਲ ਲੱਗਣ, ਕਿਸਾਨ ਦੀ ਮਿਹਨਤ ਨੂੰ ਵੀ ਫਲ ਲੱਗੇ, ਯੂਨੀਵਰਸਿਟੀ ਜਿਹੜੀ ਮਿਹਨਤ ਕਰਦੀ ਹੈ ਉਹਨੂੰ ਵੀ ਫਲ ਲੱਗੇ, ਪੰਜਾਬੀਆਂ ਦੇ ਸਾਰਿਆਂ ਦੇ ਪੰਜਾਬੀਆਂ ਦੀ ਮਿਹਨਤ ਨੂੰ ਫਲ ਲੱਗਣ। ਜਿਵੇਂ ਤੁਸੀਂ ਅਖੀਰ ਦੇ ਵਿੱਚ ਜ਼ਿਕਰ ਕੀਤਾ ਨਾ ਵੀ ਇਹ ਜਿਹੜੀ ਖੇਤੀ ਹੈ ਤੇ ਇਹ ਜਿਹੜੇ ਤੁਸੀਂ ਇਲਾਕੇ ਦੱਸੇ ਆ, ਘੱਟੋ ਘੱਟ ਉੱਥੇ ਜੇ ਰਕਬਾ ਵੱਧ ਜਾਵੇ ਤਾਂ ਉੱਥੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ। ਹੋਰ ਸਰਕਾਰਾਂ ਕੋਈ ਫੋੜੇ ਤੇ ਲਾਉਣ ਵਾਸਤੇ ਥੋੜ੍ਹਾ ਹੁੰਦੀਆਂ, ਸਰਕਾਰਾਂ ਦਾ ਕੰਮ ਹੀ ਇਹ ਹੁੰਦਾ। ਜੇ ਕੋਈ ਸਰਕਾਰ ਵਧੀਆ ਕੰਮ ਕਰੂਗੀ, ਇਹਦੀ ਆਊਟਪੁੱਟ ਮਿਲੂਗੀ, ਚਲੋ ਫਿਰ ਅਸੀਂ ਵੀ ਕਹਿ ਦਾਂਗੇ ਕਿ ਭਾਈ ਚਲੋ ਜਿਹੜੀ ਟਵੀਟੀ ਹੁੰਦੇ ਸੀ ਉਹ ਤਾਂ ਗੱਲ ਠੀਕ ਹੈ, ਤੇ ਪਰ ਆ ਹੁਣ ਇੱਧਰ ਕੰਮ ਚੰਗੇ ਕੀਤੇ ਜਾ ਰਹੇ ਨੇ। ਪਰ ਫਿਰ ਵੀ ਪੰਜਾਬ ਦੀ ਖੇਤੀ ਐਸੇ ਮੋੜ ਤੇ ਆ ਖੜੀ ਹੈ ਕਿ ਇਹਨੂੰ ਹੁਣ ਬਹੁਤ ਪਹਿਲੂਆਂ ਤੋਂ ਵਾਚ ਕੇ ਤੇ ਇਹਨੂੰ ਅੱਗੇ ਤੋਰਨ ਦੀ ਲੋੜ ਹੈ। ਜੇਕਰ ਇਹਨੂੰ ਘਰੇਲੂ ਉਦਯੋਗ ਨਾ ਬਣਾਇਆ, ਜੇਕਰ ਇਹਨੂੰ ਪੈਰਾਂ ਸਿਰ ਨਾ ਕੀਤਾ, ਜੇਕਰ ਇਹਦੇ 'ਚ ਫਸਲੀ ਵਿਭਿੰਨਤਾ ਨਾ ਲਿਆਂਦੀ, ਤਾਂ ਇੱਕ ਬਹੁਤ ਭਿਆਨਕ ਸੱਚਾਈ ਸਾਡੇ ਦਰਾਂ ਤੇ ਆਣ ਖੜੀ ਹੈ, ਜਿਹਨੂੰ ਦੇਖਣਾ ਤੇ ਜਿਹਦੇ ਬਾਰੇ ਸੋਚ ਕੇ ਕੰਬਣੀ ਛੱਡ ਜਾਂਦੀ। ਸੋ ਇਹਦੇ ਲਈ ਸਾਰੇ ਸੁਹਿਰਦ ਲੋਕਾਂ ਨੂੰ ਯਤਨ ਕਰਨੇ ਪੈਣਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।